ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 17 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੋਗਾ ਸਿੰਘ ਪਵਾਰ ਔਰੰਜਵਿਲ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਗੁਰਮੇਲ ਸਿੰਘ ਲਿੱਦੜ, ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪਿਕ ਵਾਲ ਜੋਹਲ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫ੍ਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬੜੀ ਮੇਜਰ ਖਬਰ ਆ ਰਹੀ ਆ ਵੀ ਸਾਊਥ ਕੋਰੀਆ ਦੇ ਵਿੱਚੋਂ ਡੋਨਲਡ ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜੀਆਂ ਡਰਿਲਸ ਹੁੰਦੀਆਂ ਸੀਗੀਆਂ, ਜਿਹੜੇ ਅਮਰੀਕਾ ਵਾਲੇ ਉਹਨਾਂ ਨੂੰ ਸਪੋਰਟ ਕਰਦੇ ਸੀ, ਮਿਲਟਰੀ ਐਕਸਰਸਾਈਜ਼ ਹੁੰਦੀਆਂ ਸੀਗੀਆਂ, ਉਹ ਉੱਥੋਂ ਬੰਦ ਕਰਨ ਜਾ ਰਹੇ ਹੈਗੇ ਆ। ਸੋ ਨਾਰਥ ਕੋਰੀਆ ਨੂੰ ਇੱਕ ਤਰ੍ਹਾਂ ਨਾਲ ਇਹ ਬੰਪ ਮਿਲ ਰਿਹਾ ਹੈਗਾ, ਤੇ ਕਿਉਂਕਿ ਨਾਰਥ ਕੋਰੀਆ ਵਾਲੇ ਸਾਊਥ ਦੇ ਅਗੇਂਸਟ ਬਾਰ-ਬਾਰ ਕੁਛ ਨਾ ਕੁਛ ਜਿਹੜੀ ਸ਼ਰਾਰਤ ਆ ਉਹ ਕਰਦੇ ਰਹਿੰਦੇ ਹੈਗੇ ਆ। ਸੋ ਕਹਿੰਦੇ ਵੀ ਇਸ ਸਮਰ ਦੇ ਵਿੱਚ ਜਿਹੜੀਆਂ ਐਕਸਰਸਾਈਜ਼ ਹੁੰਦੀਆਂ ਹੈਗੀਆਂ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹਨੂੰ ਡਿਨਾਊਂਸ ਕੀਤਾ ਹੈਗਾ। ਇਹ 7 ਦਹਾਕਿਆਂ ਤੋਂ ਜਿਹੜਾ ਓਲਡ ਅਲਾਇੰਸ ਚੱਲ ਰਿਹਾ ਸੀ ਵਾਸ਼ਿੰਗਟਨ ਤੇ ਸਿਓਲ ਦੇ ਵਿੱਚ, ਸਾਊਥ ਕੋਰੀਆ ਦੇ ਵਿੱਚ 70 ਸਾਲਾਂ ਤੋਂ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਅੰਡਰ ਜਿਹੜੇ ਬਾਇਲੇਟਰਲ ਰਿਲੇਸ਼ਨ ਹੈਗੇ ਆ, ਉਹਨਾਂ ਤੇ ਕਾਫੀ ਜ਼ਿਆਦਾ ਜਿਹੜਾ ਅਸਰ ਪਿਆ ਹੈਗਾ, ਖਾਸ ਕਰਕੇ ਜਦੋਂ ਟੈਰਿਫ ਵੀ ਲਾਏ ਗਏ ਸੀ ਸਾਊਥ ਕੋਰੀਅਨ ਐਕਸਪੋਰਟ ਦੇ ਉੱਤੇ। ਤੇ ਇਹਦੇ ਵਿੱਚ ਫਿਰ ਸਾਊਥ ਕੋਰੀਆ ਦੇ ਜਿਹੜੇ ਡਿਪਲੋਮੈਟ ਸੀ ਉਹ ਕਾਫੀ ਜ਼ਿਆਦਾ ਅਪਸੈਟ ਵੀ ਹੋਏ ਸੀਗੇ। ਤੇ ਉਹਦੇ ਵਿੱਚ ਹੁਣ ਰੀਸੈਂਟਲੀ ਜਦੋਂ ਸਾਊਦੀ ਅਰੇਬੀਆ ਨੂੰ ਇਹਨਾਂ ਨੇ ਕਿਹਾ ਵੀ ਹਾਂ ਅਸੀਂ ਨਿਊਕਲੀਅਰ ਫਿਊਲ ਇਨਰਿਚ ਕਰਨ ਦੇ ਲਈ ਜੋ ਆਪਾਂ ਸਪੋਰਟ ਹੋਏ। ਪਿਛਲੇ ਸਾਲਾਂ ਦੇ ਵਿੱਚ ਨਾਰਥ ਕੋਰੀਆ ਨੇ ਆਪਣਾ ਜਿਹੜਾ ਨਿਊਕਲੀਅਰ ਆਰਸਨਲ ਪ੍ਰੋਗਰਾਮ ਆ ਉਹ ਕਾਫੀ ਜ਼ਿਆਦਾ ਐਕਸਪੈਂਡ ਕੀਤਾ ਹੈ। ਬਾਰ-ਬਾਰ ਈਵਨ ਰਿਪੀਟਡ ਕਹਿੰਦੇ ਥ੍ਰੈਟ ਦਿੱਤੀਆਂ ਗਈਆਂ ਅਗੇਂਸਟ ਸਾਊਥ ਕੋਰੀਆ ਦੇ ਵੀ, ਨਾਰਥ ਕੋਰੀਆ ਵੱਲੋਂ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਕਿਹਾ ਸੀਗਾ ਵੀ ਜੋ ਨਾਰਥ ਕੋਰੀਆ ਆ ਉਹ ਅਨਥ੍ਰੈਟਨਿੰਗ ਤੇ ਰਿਸਪੈਕਟਫੁਲ ਆ, ਤੇ ਮੇਰੇ ਮਿਸਟਰ ਕਿਮ ਦੇ ਨਾਲ ਕਾਫੀ ਗੁੱਡ ਰਿਲੇਸ਼ਨ ਹੈਗੇ ਆ। ਸੋ ਤੁਹਾਨੂੰ ਯਾਦ ਹੋਊਗਾ ਪਿਛਲੇ ਟਰਮ ਦੇ ਵਿੱਚ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜਾ ਕਿਮ ਜੋਂਗ ਉਨ ਨਾਰਥ ਕੋਰੀਆ ਦਾ ਉਹਨੂੰ ਮਿਲੇ ਸੀਗੇ, ਤੇ ਕੋਈ ਜਿਹੜਾ ਐਗਰੀਮੈਂਟ ਕਰਨਾ ਸੀ ਮੁੜ ਕੇ ਹੋਇਆ ਨਹੀਂ, ਫਿਰ ਵਾਪਸ ਜਿਹੜੇ ਉੱਥੋਂ ਆ ਗਏ, ਕਿਸੇ ਤਰ੍ਹਾਂ ਦਾ ਵੀ ਐਗਰੀਮੈਂਟ ਹੋਇਆ ਨਹੀਂ ਸੀਗਾ। ਸੋ ਜਿਹੜੀ ਜੁਆਇੰਟ ਮਿਲਟਰੀ ਡਰਿਲ ਆ ਵਿਦ ਸਾਊਥ ਕੋਰੀਆ, ਕਹਿੰਦੇ ਓਨਲੀ ਕਾਸਟ ਟੋਟਲੀ ਅਨਅਪਰੋਪਰੀਏਟ ਤੇ ਹੌਸਟਾਈਲ ਹੈਗੀ ਆ ਟੁਵਰਡ ਨਾਰਥ ਕੋਰੀਆ, ਇਹ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਹੈਗਾ। ਸੋ ਇਹ ਹੁਣ ਜਿਹੜੇ ਪੀਟ ਹੈਗਸਥ ਹੋਣੀ ਵੀ ਆ, ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਮੈਂ ਸੈਕਟਰੀ ਆਫ ਜਿਹੜਾ ਵਾਰ ਆ ਪੀਟ ਹੈਗਸਥ ਖੁਦ, ਜੋ ਕਹਿੰਦੇ ਵੀ ਮੈਂ ਇੰਸਟਰਕਟ ਕੀਤਾ ਹੈ ਵੀ ਇਹ ਜਿਹੜੀਆਂ ਡਰਿਲਸ ਆ ਇਹਨਾਂ ਨੂੰ ਬੰਦ ਕੀਤਾ ਜਾਵੇ। ਸੋ ਇਹ ਕਾਫੀ ਮੇਜਰ ਜਿਹੜੀ ਅੱਜ ਦੀ ਖਬਰ ਆ ਵੀ ਸਾਊਥ ਕੋਰੀਆ ਨਾਲ 70 ਸਾਲਾਂ ਤੋਂ ਜੋ ਚੱਲ ਰਿਹਾ ਸੀ ਉਸ ਨੂੰ ਹੋਲਡ ਕਰਨ ਜਾ ਰਹੇ ਹੈਗੇ। ਇੱਕ ਪਾਸੇ ਇਰਾਨ ਨੂੰ ਕਹਿੰਦੇ ਵੀ ਤੁਹਾਨੂੰ ਨਿਊਕਲੀਅਰ ਬੰਬ ਬਣਾਉਣ ਨਹੀਂ ਦੇਣੇ, ਦੂਜੇ ਪਾਸੇ ਜਿਹਦੇ ਕੋਲ ਨਿਊਕਲੀਅਰ ਬੰਬ ਆ ਉਹਨਾਂ ਜੱਫੀਆਂ ਪੈ ਰਹੀਆਂ ਆ। ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਮੁਲਕਾਂ ਚੋਂ ਇੱਕ ਇਸ ਤਰੀਕੇ ਦੇ ਨਾਲ ਸ਼ੋਅ ਕੀਤਾ ਜਾਂਦਾ ਵੀ ਨਾਰਥ ਕੋਰੀਆ ਹੈਗਾ ਆ, ਤੇ ਉਹਦੀਆਂ ਸਿਫਤਾਂ ਦੇ ਪੁੱਲ ਬੰਨ ਹੋ ਰਹੇ ਆ, ਤੇ ਜਿਨ੍ਹਾਂ ਨੇ ਸਾਥ ਦਿੱਤਾ ਆ ਉਹਨਾਂ ਦੇ ਉਲਟ ਉਹਨਾਂ ਨੂੰ ਜਿਹੜਾ ਆ ਉਹ ਹੁਣ
ਉਲਟ ਅੱਜ ਕਹਿ ਸਕਦੇ ਹਾਂ ਵੀ ਟਰੰਪ ਦੇ ਗੁੱਸੇ ਦਾ ਸਾਹਮਣਾ ਜਿਹੜਾ ਇਸ ਟਾਈਮ ਕਰਨਾ ਪੈ ਰਿਹਾ ਆ। ਇਹਨਾਂ ਨੇ ਟਰੰਪ ਉਹਨਾਂ ਨੇ ਦਾਅਵਾ ਕੀਤਾ ਵੀ ਫੋਨ ਕੀਤਾ ਸੀਗਾ ਵੀ ਈਰਾਨ ਨੂੰ ਆਪਾਂ ਕਰਨਾ ਨਿਊਕਲੀਅਰ ਡਿਸਆਰਮ, ਤੇ ਕਹਿੰਦੇ ਵੀ ਸਾਊਥ ਕੋਰੀਆ ਵਾਲਾ ਕਹਿੰਦਾ ਵੀ ਨੋ ਥੈਂਕਸ, ਤੇ ਕਹਿੰਦੇ ਵੀ ਫਿਰ ਤਾਂ ਕਰਕੇ ਆਪਾਂ ਇਹ ਚੀਜ਼ਾਂ ਹੁਣ ਇਸ ਪਾਸੇ ਵੱਲ ਨੂੰ ਵੱਧ ਰਹੇ ਆ। ਕਹਿੰਦੇ ਵੀ ਖਰਚਾ ਹਮੇਸ਼ਾ ਹੀ ਅਮਰੀਕਾ ਦਾ ਹੀ ਆਉਂਦਾ ਆ, ਇਹ ਖਰਚਾ ਨਹੀਂ ਕਰਦੇ। ਅਜੇ ਆਈ ਥਿੰਕ ਪਿਛਲੇ ਸਾਲ ਦੇ ਵਿੱਚ ਸਾਊਥ ਕੋਰੀਆ ਵਾਲੇ ਕਹਿ ਰਹੇ ਸੀਗੇ ਵੀ ਇੰਨੇ ਬਿਲੀਅਨ ਡਾਲਰ ਦੀ ਇਨਵੈਸਟਮੈਂਟ ਅਮਰੀਕਾ 'ਚ ਜਿਹੜੀ ਆ ਉਹ ਕਰਨ ਜਾ ਰਹੇ ਆ। ਹੁਣ ਉਹ ਗੱਲ ਸੱਚੀ ਸੀ ਕਿ ਝੂਠੀ ਸੀ, ਕਿ ਇਹਨਾਂ ਨੂੰ ਸਿਰਫ ਟਰੰਪ ਨੂੰ ਠੰਡਿਆ ਕਰਨ ਦੇ ਲਈ ਉਹਨਾਂ ਨੇ ਬਿਆਨ ਦੇ ਦਿੱਤਾ ਸੀ, ਕਿ ਵਾਕਿਆ ਹੀ ਉਹ ਇਨਵੈਸਟਮੈਂਟ ਕਰਨ ਜਾ ਰਹੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਝ ਮਹੀਨੇ ਪਹਿਲਾਂ ਇਹਨਾਂ ਦੇ ਹੀ ਜਿਹੜੇ ਪਲਾਂਟ ਦੇ ਇੱਥੋਂ ਦੇ ਮੁਲਕ ਦੇ ਆਏ ਜਿਹੜੇ ਲੋਕ ਸੀਗੇ ਸਾਊਥ ਕੋਰੀਆ ਦੇ, ਉਹਨਾਂ ਨੂੰ ਕਿੱਦਾਂ ਆਈਸ ਵਾਲਿਆਂ ਨੇ ਚੱਕ ਲਿਆ ਸੀਗਾ। ਇੱਕ ਫੈਕਟਰੀ ਜੀ ਜਿਹੜੀ ਉਹ ਲੱਗੇ ਸੀ ਬਣਾਉਣ, ਉਦੋਂ ਵੀ ਕਾਫੀ ਰੌਲਾ ਰੱਪਾ ਜਿਹੜਾ ਹੋ ਪਿਆ ਸੀਗਾ। ਪਹਿਲੇ ਕਾਰਜਕਾਲ ਦੇ ਵਿੱਚ ਦੂਜੀ ਮੀਟਿੰਗ ਤਾਂ ਇਹਨਾਂ ਦੀ ਬਗੈਰ ਕਿਸੇ ਗੱਲਬਾਤ ਤੋਂ ਹੀ ਰਹਿ ਗਈ ਸੀ, ਜਿੰਨਾ ਤੁਸੀਂ ਦੱਸਿਆ ਕਿਮ ਜੋਂਗ ਉਨ ਦੇ ਨਾਲ। ਪਰ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਦੁਨੀਆ ਦਾ ਇੱਕ ਹੋਰ ਡਿਕਟੇਟਰ ਆ, ਜੋ ਕਿ ਉੱਥੋਂ ਦੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਇੰਨਾ ਜ਼ਿਆਦਾ ਲਤਾੜ ਕੇ ਰੱਖਦਾ ਆ, ਨਾਰਥ ਕੋਰੀਆ ਵਾਲਾ, ਵੀ ਉਹ ਕਹਿੰਦਾ ਵੀ ਮੇਰਾ ਬਹੁਤ ਹੀ ਵਧੀਆ ਜਿਹੜਾ ਹੁਣ ਮਿੱਤਰ ਜਿਹੜਾ ਉਹ ਹੈਗਾ ਆ। ਸੋ ਜੇ ਰਾਸ਼ਟਰਪਤੀ ਹੋਣਾ ਦੇ, ਜੇ ਟਰੰਪ ਹੋਣਾ ਦੇ ਜੇ ਦੋਸਤ ਦੇਖੇ ਜਾਣ, ਤਾਂ ਸਾਰੇ ਕਿਤੇ ਨਾ ਕਿਤੇ ਇਸ ਤਰੀਕੇ ਦੇ ਆਦੀ ਨੇ ਵੀ ਆਪਣੀ ਪ੍ਰਜਾ ਕਹਿ ਲਓ ਜਾਂ ਆਪਣੇ ਲੋਕ ਕਹਿ ਲਓ ਉਹਨਾਂ ਮੁਲਕਾਂ ਦੇ, ਉਹਨਾਂ ਨੂੰ ਨੱਪ ਕੇ ਰੱਖਣ ਦੇ ਵਿੱਚ ਅਥੋਰੀਟੇਰੀਅਨ ਕਾਈਂਡ ਆਫ ਜਿਹੜੀ ਇਹ ਫੀਲ ਆ ਉਹਨਾਂ ਦੇ ਕੋਲ ਜ਼ਰੂਰ ਜਿਹੜੀ ਉਹ ਹੁੰਦੀ ਆ। ਉਧਰ ਹਰਜੋਤ ਸਿੰਘ ਜੀ, ਈਰਾਨ ਵਾਲੇ ਮਾਮਲੇ ਦੇ ਵਿੱਚ ਟਰੰਪ ਹੋਣਾ ਨੇ ਹੁਣ ਓਮਾਨ ਨੂੰ ਧਮਕੀ ਦੇ ਦਿੱਤੀ ਆ ਵੀ ਹੁਣ ਅਸੀਂ ਨਹੀਂ ਤਾਂ ਤੁਹਾਡੇ ਤੇ ਵੀ ਹਮਲਾ ਕਰ ਦੇਣਾ ਆ। ਓਮਾਨ ਵਾਲੇ ਇਹ ਸੋਚਦੇ ਹੋਣੇ ਵੀ ਹੁਣ ਸਾਡਾ ਕੀ ਇਹਦੇ ਵਿੱਚ ਭਾਈ ਕਸੂਰ ਹੈਗਾ ਆ। ਉਹ ਇਸ ਲਈ ਵੀ ਉੱਦਾਂ ਤਾਂ ਓਮਾਨ ਅਮਰੀਕਾ ਦਾ ਐਲਾਈ ਹੈਗਾ ਆ, ਕੋਈ ਜ਼ਿਆਦਾ ਉਹਨਾਂ ਤੋਂ ਦੂਰ ਨਹੀਂ ਹੈਗਾ, ਉਹਨਾਂ ਦੇ ਨਾਲ ਹੀ ਮਿਲ ਕੇ ਮੋਸਟਲੀ ਜਿਹੜਾ ਉਹ ਚੱਲਦਾ ਆ। ਪਰ ਈਰਾਨ ਵਾਲੇ ਕਿਉਂਕਿ ਓਮਾਨ ਦੇ ਨਾਲ ਸਿੱਧੀ ਗੱਲਬਾਤ ਕਰ ਰਹੇ ਆ, ਸਟੇਟ ਆਫ ਹਾਰਮੂਜ਼ ਨੂੰ ਲੈ ਕੇ ਅਮਰੀਕਾ ਨੂੰ ਵਿੱਚ ਆਉਣ ਨਹੀਂ ਦਿੱਤਾ ਜਾ ਰਿਹਾ, ਤੇ ਉਹਦੇ ਕਰਕੇ ਹੁਣ ਗੁੱਸਾ ਜਿਹੜਾ ਓਮਾਨ ਦੇ ਉੱਤੇ ਜਿਹੜਾ ਉਹ ਨਿਕਲ ਰਿਹਾ ਆ। ਕਹਿੰਦੇ ਜਿਹੜੀ ਪ੍ਰੀਲਿਮਿਨਰੀ ਡੀਲ ਆ ਈਰਾਨ ਦੇ ਨਾਲ ਉਹ ਐਕਸਪਾਇਰ ਹੋ ਰਹੀ ਆ, ਉਹਦਾ ਵੈਸੇ ਹੀ ਜਿਹੜੀ ਉਹ ਟੁੱਟ ਚੁੱਕੀ ਸੀ, ਕਰੰਬਲ ਹੋ ਚੁੱਕੀ ਸੀਗੀ, ਤੇ ਆਪਣੀ ਜਿਹੜੀ ਫਰਸਟ੍ਰੇਸ਼ਨ ਆ ਇਸ ਦੇ ਵਿੱਚ, ਕਿਉਂਕਿ ਮਸਲਾ ਸੁਲਝਾਉਣ ਦੇ ਵਿੱਚ ਨਾਕਾਮਯਾਬ ਰਹਿ ਪਾ ਰਹੇ ਆ, ਇਸ ਕਰਕੇ ਉਹਨਾਂ ਨੇ ਹੁਣ ਓਮਾਨ ਨੂੰ ਜਿਹੜੀ ਆ ਉਹ ਧਮਕੀ ਦਿੱਤੀ ਆ, ਜਿਹੜਾ ਕਿ ਅਮਰੀਕਾ ਦਾ ਐਲਾਈ ਆ। ਕਹਿੰਦੇ ਵੀ ਜੇ ਓਮਾਨ ਰਾਹ 'ਚ ਆਇਆ ਤੇ ਅਸੀਂ ਇਹਨਾਂ ਨੂੰ ਵੀ ਬੌਂਬ ਕਰ ਦੇਵਾਂਗੇ। ਇਫ ਓਮਾਨ ਗੈਟਸ ਇਨ ਦਾ ਵੇ ਵੀ ਵਿਲ ਬੌਂਬ ਦਾ ਸ਼ਿਟ ਆਊਟ ਆਫ them। ਇਹ ਟਰੰਪ ਹੋਣਾ ਦਾ ਫੋਨ ਇੰਟਰਵਿਊ ਜੋ ਫੌਕਸ ਦੇ ਨਾਲ ਕੱਲ ਹੋਇਆ ਆ, ਉਹ ਜਿਹੜਾ ਉਹ ਬਿਆਨ ਸੀਗਾ। ਸੋ ਰਾਸ਼ਟਰਪਤੀ ਇੱਕ ਹਿਸਾਬ ਦੇ ਨਾਲ ਪਤਾ ਨਹੀਂ ਹੁਣ ਆਪਾ ਖੋ ਬੈਠ ਰਹੇ ਆ, ਜਿਸ ਤਰੀਕੇ ਦੇ ਨਾਲ ਇਹਨਾਂ ਦੇ ਐਡਵਾਈਜ਼ਰਸ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਈਰਾਨ ਦੇ ਉੱਤੇ 5-7 ਬੰਬ ਸਿੱਟਣੇ, ਆਪਾਂ ਇਹਨਾਂ ਦੇ ਫੱਟੇ ਚੱਕ ਦੇਣੇ ਆ ਤੇ ਕੰਮ ਆਪਣਾ ਪੂਰਾ ਸੂਤ ਆ। ਤੇ ਹੁਣ ਐਸੇ ਉੱਥੇ ਫਸ ਗਏ ਆ ਵੀ ਉਹ ਉਹਨਾਂ ਨੂੰ ਨਿਕਲਣ ਦਾ ਹੁਣ ਰਾਹ ਨਹੀਂ ਪਤਾ ਲੱਗ ਰਿਹਾ। ਸੋ ਇਹ ਮਸਲਾ ਜਿਹੜਾ ਇਹਨਾਂ ਦੇ ਕੋਲੋਂ ਜ਼ਿਆਦਾ ਜਿਹੜਾ ਉਹ ਉਲਝ ਚੁੱਕਾ ਆ। ਉੱਤੋਂ ਵਿੱਚੇ ਰਿਪੋਰਟਾਂ ਇਹ ਆ ਗਈਆਂ ਹਰਜੋਤ ਸਿੰਘ ਜੀ, ਵੀ ਕਹਿੰਦੇ ਵੀ ਅਸਲਾ ਜਿਹੜਾ ਉਹ ਬਹੁਤ ਜ਼ਿਆਦਾ ਖਤਮ ਹੋਣ ਵਾਲਾ ਆ, ਵੀ ਖਤਮ ਹੋ ਚੁੱਕਾ ਹੈ। ਇਨਫੈਕਟ ਵੀ ਥੋੜਾ ਹੀ ਜਿਹੜਾ ਉਹ ਰਹਿ ਗਿਆ ਆ, ਉਹ ਝੁਠਲਾ ਜਿਹੜਾ ਉਹ ਰਹੇ ਆ, ਪਰ ਅਟੈਕ ਜਿਹੜਾ ਹੁਣ ਹਾਲ ਦੀ ਘੜੀ ਈਰਾਨ ਦੇ ਉੱਤੇ ਇਹਨਾਂ ਨੇ ਰੋਕੇ ਹੈਗੇ ਆ। ਸੋ ਲੋਕ ਇਹ ਸੋਚ ਰਿਹਾ ਵੀ ਮੇ ਵੀ ਉਸ ਗੱਲ ਦੇ ਵਿੱਚ ਰਿਐਲਿਟੀ ਜਿਹੜੀ ਹੋਵੇ। ਦੂਜੀ ਵਾਰੀ ਇਹਨਾਂ ਦਾ ਆਪਸ ਦੇ ਵਿੱਚ ਕੋਈ ਸਮਝੌਤਾ ਹੋ ਸਕੂਗਾ ਕਿ ਨਹੀਂ ਈਰਾਨ ਦੇ ਨਾਲ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਹੋਊਗੀ। 6 ਮਹੀਨੇ ਤਕਰੀਬਨ ਹੋ ਚੱਲੇ ਆ। ਫਰਵਰੀ ਦੇ ਅਖੀਰ ਦੇ ਵਿੱਚ ਇਹ ਜਿਹੜਾ ਹਮਲਾ ਅਮਰੀਕਾ ਦੇ ਦੁਆਰਾ ਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਸ਼ੁਰੂ ਕੀਤਾ ਗਿਆ ਸੀਗਾ। ਇਸ ਹਮਲੇ ਤੋਂ ਬਾਅਦ 'ਚ ਇਹ ਜਿਹੜਾ ਹੁਣ ਹੈਗਾ ਵੀ ਗਲਫ ਦੇ ਮੁਲਕਾਂ ਦੇ ਵਿੱਚ ਇਹ ਚੀਜ਼ ਜਿਹੜੀ ਉਹ ਪੱਕੀ ਹੋ ਗਈ ਵੀ ਈਰਾਨ ਵਾਲੇ ਜਿਹੜੇ ਸਭ ਤੋਂ ਤਾਕਤਵਰ ਉੱਭਰ ਕੇ ਸਾਹਮਣੇ ਜਿਹੜੇ ਉੱਥੇ ਆ ਗਏ ਆ, ਕਿਉਂਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਵਾਲੇ ਮੁਲਕ ਮਿਜ਼ਾਈਲਾਂ ਦੇ ਡਰ ਤੋਂ ਜਿਹੜੇ ਹੁਣ ਪੂਰੀ ਤਰ੍ਹਾਂ ਡਰਾ ਕੇ ਜਿਹੜੇ ਉਹ ਰੱਖੇ ਹੋਏ ਆ। ਜਿਹੜਾ ਹੁਣੇ ਸਾਊਦੀ ਅਰੇਬੀਆ, ਟਰਕੀ ਤੇ ਪਾਕਿਸਤਾਨ ਦਾ ਸਮਝੌਤਾ ਵੀ ਹੋਇਆ, ਉਹ ਵੀ ਇਸੇ ਡਰ ਦੇ ਖਣੋਂ ਆ। ਟਰੰਪ ਉਹਨਾਂ ਨੇ ਉਦਾਂ ਇਸ ਦੇ ਉੱਤੇ ਟਿੱਪਣੀ ਕੀਤੀ ਸੀ, ਕਹਿੰਦੇ ਵਧੀਆ ਗੱਲ ਆ, ਇਹਨਾਂ ਨੂੰ ਆਪਣੀ ਸੁਰੱਖਿਆ ਦੇ ਲਈ ਆਪ ਹੀ ਜਿਹੜਾ ਉਹ ਕੰਮ ਕਰਨਾ ਜਿਹੜਾ ਉਹ ਚਾਹੀਦਾ ਜਿਹੜਾ ਉਹ ਹੈਗਾ ਆ। ਸੋ ਟਰੰਪ ਹੋਣਾ ਨੇ ਓਮਾਨ ਦੇ ਉੱਤੇ ਜਿਹੜਾ ਹੁਣ ਵੀਕਐਂਡ ਦੇ ਉੱਤੇ ਗੁੱਸਾ ਜਿਹੜਾ ਉਹ ਝਾੜਿਆ ਆ ਵੀ ਭਾਈ ਜੇ ਤੁਸੀਂ ਰਾਹ ਦੇ ਵਿੱਚ ਆਏ ਤਾਂ ਅਸੀਂ ਤੁਹਾਡੇ ਉੱਤੇ ਵੀ ਬੰਬ ਜਿਹੜੇ ਉਹ ਸੁੱਟਾਂਗੇ। ਓਮਾਨ ਵਿਲ ਬਿਹੇਵ ਜਸਟ ਲਾਈਕ ਐਵਰੀਬਡੀ ਐਲਸ ਔਰ ਵੀ ਵਿਲ ਹੈਵ ਟੂ ਬਲੋ them up। ਇਹ ਟਰੰਪ ਹੋਣਾ ਨੇ ਕੁਝ ਸਮਾਂ ਪਹਿਲਾਂ ਵੀ ਇਦਾਂ ਦਾ ਬਿਆਨ ਦਿੱਤਾ ਸੀ। ਇਹ ਦੂਜੀ ਵਾਰ ਜਿਹੜਾ ਹਰਜੋਤ ਸਿੰਘ ਜੀ ਹੋਇਆ ਆ ਵੀ ਰਾਸ਼ਟਰਪਤੀ ਟਰੰਪ ਨੇ ਓਮਾਨ ਨੂੰ
ਇਸ ਤਰੀਕੇ ਦੀ ਜਿਹੜੀ ਆ ਬੰਬ ਸੁੱਟਣ ਦੀ ਜਿਹੜੀ ਉਹ ਧਮਕੀ ਦਿੱਤੀ ਹੈਗੀ। ਰੋਇਟਰਸ ਦੇ ਮੁਤਾਬਕ ਇਰਾਨ ਵਾਲਿਆਂ ਨੇ ਇਹ ਕਿਹਾ ਆ ਕਿ ਜੇ ਸਟੇਟ ਆਫ ਹਾਰਮੋਜ਼ ਦੇ ਵਿੱਚ ਡਿਪਲੋਮੇਸੀ ਖਤਮ ਹੋ ਗਈ ਤੇ ਅਸੀਂ ਅਫੈਂਸਿਵ ਹੋਵਾਂਗੇ। ਕਹਿੰਦੇ ਵੀ ਜੋ ਪੀਸ ਟਾਕਸ ਹੈਗੀਆਂ ਆ ਉਹਨਾਂ ਦੇ ਵਿੱਚ ਲੱਗਦਾ ਨਹੀਂ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਗਰੈਸ ਹੈਗੀ ਆ। ਸੋ ਅੱਜ 60 ਦਿਨ ਹੋ ਜਾਣੇ ਆ ਜਿਹੜਾ ਇੱਕ ਐਗਰੀਮੈਂਟ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਨਹੀਂ ਕਰਨਾ ਹੈਗਾ। ਇਰਾਨੀਅਨ ਐਂਟੀਟੀਜ਼ ਕਹਿੰਦੇ ਵੀ ਪ੍ਰਪੇਅਰ ਹੈਗੀਆਂ ਆ ਜੇ ਟੈਨਸ਼ਨ ਸਟੇਟ ਆਫ ਹਾਰਮੋਜ਼ ਦੇ ਵਿੱਚ ਵੱਧ ਜਾਂਦੀ ਹੈਗੀ ਆ। ਸੋ ਵਾਸ਼ਿੰਗਟਨ ਤੋਂ ਹਜੇ ਕੋਈ ਕਮੈਂਟ ਨਹੀਂ ਆਇਆ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਰਿਵਿਊ ਦੇ ਵਿੱਚ ਇਹ ਕਿਹਾ ਸੀ ਵੀ ਇਰਾਨ ਵਾਲਿਆਂ ਨੂੰ ਚਿੱਟਾ ਫਲੈਗ ਲਾ ਚਾੜ ਦੇਣਾ ਚਾਹੀਦਾ ਵੀ ਉਹਨਾਂ ਨੇ ਸਰੈਂਡਰ ਕਰਤਾ, ਪੁੱਟ ਅਪ ਦਾ ਵਾਈਟ ਫਲੈਗ ਆਫ ਸਰੈਂਡਰ। ਇਹ ਟਰੰਪ ਉਹਨਾਂ ਨੇ ਕਿਹਾ ਹੈਗਾ ਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਓਮਾਨ ਵਾਲਿਆਂ ਨੇ ਸਮਝੌਤਾ ਕਰ ਲਿਆ ਇਰਾਨ ਨਾਲ ਤੇ ਟਰੰਪ ਹੁਣੀ ਇਹ ਕਹਿੰਦੇ ਆ ਵੀ ਅਸੀਂ ਓਮਾਨ ਦੇ ਉੱਤੇ ਵੀ ਬੰਬਾਰਡਮੈਂਟ ਕਰ ਸਕਦੇ ਹੈਗੇ ਆ। ਥ੍ਰੈਟ ਕੀਤਾ ਹੈਗਾ ਓਮਾਨ ਨੂੰ ਸਟੇਟ ਆਫ ਹਾਰਮੋਜ਼ ਨੂੰ ਰੀਓਪਨ ਕਰਨ ਦੇ ਮਾਮਲੇ ਦੇ ਵਿੱਚ। ਸਟੇਟ ਆਫ ਹਾਰਮੋਜ਼ ਆਲਰੇਡੀ ਜਿਹੜਾ ਟ੍ਰੈਫਿਕ ਆ ਬਹੁਤ ਜ਼ਿਆਦਾ ਘਟ ਗਿਆ। ਕਹਿੰਦੇ ਸਿਰਫ 19.5% ਕ੍ਰਾਸਿੰਗ ਇਸ ਵੇਲੇ ਚੱਲ ਰਹੀ ਹੈਗੀ ਆ ਅਕੋਰਡਿੰਗ ਟੂ ਮਰੀਨ ਟ੍ਰੈਫਿਕ ਤੇ ਕੈਪਲਰ ਵੱਲੋਂ। ਕਹਿੰਦੇ ਵੀ ਇਹ ਡਿਕਲਾਈਨ ਹੋ ਰਹੀ ਆ ਅਗਸਤ ਕਾਫੀ ਲੰਮੇ ਸਮੇਂ ਤੋਂ, ਅਗਸਤ 11 ਤੋਂ ਲੈ ਕੇ ਜਿਹੜੀ ਅਗਸਤ 16 ਤੱਕ ਦਾ ਜਿਹੜਾ ਰੈਕਡ ਦਿੱਤਾ ਗਿਆ। ਕਹਿੰਦੇ ਵੀ 95 ਕ੍ਰਾਸਿੰਗ ਹੋਈਆਂ ਟੋਟਲ, ਜਿਹਦੇ ਵਿੱਚੋਂ 51 ਵੈਸਲ ਯੂਜ਼ ਕੀਤੇ ਗਏ ਜਿਹੜੇ ਆ ਇਰਾਨ ਵੱਲੋਂ ਜੋ ਉਹਨਾਂ ਨੂੰ ਓਕੇ ਕੀਤਾ ਗਿਆ ਸੀ। 44 ਜਿਹੜੇ ਹੋਰ ਰਾਊਟਸ ਦੇ ਥਰੂ ਗਏ ਹੈਗੇ ਆ। ਇਸੇ ਤਰ੍ਹਾਂ ਪੈਂਟਾਗਨ ਨੇ 22.9 ਬਿਲੀਅਨ ਡਾਲਰ ਦੀ ਜਿਹੜੀ ਡੀਲ ਆ ਟੋਮਹਾਕ ਮਿਜ਼ਾਈਲ ਉਹ ਸਾਈਨ ਅਪ ਕੀਤੀ ਹੈਗੀ ਆ। ਰੇਥਿਓਨ ਜੋ ਕੰਪਨੀਆਂ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਕਰਦੇ ਹੈਗੇ ਆ ਮਿਜ਼ਾਈਲਸ ਦੀ, ਤੇ 22.9 ਬਿਲੀਅਨ ਡਾਲਰ ਦੀ ਜਿਹੜੀ ਡੀਲ ਆ ਉਹ ਹੋਈ ਆ। ਯੂਐਸ ਦੇ ਨੇਵੀ ਸੈਕਟਰੀ ਹੁਆਂਗ ਕਾਓ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੀ ਪ੍ਰੋਡਕਸ਼ਨ ਆ ਐਕਸਲਰੇਟ ਕਰੋ, ਇਸ ਨੂੰ ਜਦ ਕਰੋ ਕਿਉਂਕਿ ਇਮੀਡੀਏਟਲੀ ਸਾਨੂੰ ਜਿਹੜੀ ਹੈ ਇਹਦੀ ਜ਼ਰੂਰਤ ਹੈਗੀ ਆ। ਫਰਵਰੀ ਮਹੀਨੇ ਦੇ ਵਿੱਚ ਜਿਹੜੀ ਯੂਐਸ ਦੇ ਕੋਲ 2300 ਦੇ ਕਰੀਬ ਪੈਟਰੀਓਟ ਮਿਜ਼ਾਈਲ ਸੀਗੀਆਂ ਤੇ ਕਹਿੰਦੇ ਵੀ 450 ਦੇ ਕਰੀਬ ਥਰਡ ਇੰਟਰਸੈਪਟਰ ਸੀਗੇ। ਹੁਣ ਕਿੰਨੀਆਂ ਆ ਇਹ ਹਜੇ ਪਤਾ ਨਹੀਂ। ਕਈ ਜਿਹੜੀਆਂ ਟੋਮਹਾਕ ਮਿਜ਼ਾਈਲ ਉਹ 1000 ਮੀਲ ਤੱਕ ਜਾਂਦੀਆਂ ਹੈਗੀਆਂ। ਦੂਸਰੇ ਪਾਸੇ ਜਿਹੜੇ ਜੈਮਨ ਦੇ ਹੂਟੀਜ਼ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਊਦੀ ਮਿਲਟਰੀ ਸ਼ਿਪ ਦੇ ਉੱਤੇ ਅਟੈਕ ਕੀਤਾ ਰੈੱਡ ਸੀ ਦੇ ਵਿੱਚ। ਕਹਿੰਦੇ ਵੀ ਕੋਸਟ ਆਫ ਮੋਖਾ ਜੋ ਸਾਊਦੀ ਅਰੇਬੀਆ ਦੇ ਵਿੱਚ ਹੈ। ਸੋ ਉਧਰ ਵੀ ਜਿਹੜੇ ਆ ਰੈਵਲਸ ਜਿਹੜੇ ਹੂਟੀ ਰੈਵਲਸ ਆ ਉਹ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕਰ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਅੱਜ ਰਾਸ਼ਟਰਪਤੀ ਟਰੰਪ ਹੋਣਾ ਦੀ ਉਸ ਅਰਜ਼ੀ ਨੂੰ ਠੁਕਰਾ ਦਿੱਤਾ, ਉਸ ਗੱਲ ਨੂੰ ਠੁਕਰਾ ਦਿੱਤਾ ਜਿਸ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀਗੀ ਸੁਪਰੀਮ ਕੋਰਟ ਨੂੰ ਵੀ ਜਿਹੜਾ ਜੇਨ ਕੈਰਲ ਦੇ ਉਲਟ ਦੇ ਹੱਕ ਦੇ ਵਿੱਚ ਇਨਫੈਕਟ ਤੇ ਟਰੰਪ ਹੋਣਾ ਦੇ ਉਲਟ ਜਿਹੜਾ ਫੈਸਲਾ ਆਇਆ ਆ ਮਿਲੀਅਨਸ ਆਫ ਡਾਲਰ ਪੇ ਕਰਨ ਦੇ ਲਈ, ਟਰੰਪ ਹੋਣਾ ਨੇ ਕਿਹਾ ਸੀਗਾ ਵੀ ਇਸ ਨੂੰ ਓਵਰਟਰਨ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਟਰੰਪ ਹੋਣਾ ਦੀ ਇਸ ਗੱਲ ਨੂੰ ਜਿਹੜਾ ਉਹ ਰਿਜੈਕਟ ਕਰ ਦਿੱਤਾ ਆ। ਸੋ ਟਰੰਪ ਦੇ ਆਰਡਰ ਦੇ ਨਾਲ ਕੋਰਟ ਦੇ ਆਰਡਰ ਨਾਲ ਟਰੰਪ ਨੂੰ ਹੁਣ ਕੋਈ ਹੋਰ ਆਪਸ਼ਨ ਨਹੀਂ ਬਚੀ ਹੈਗੀ। 5.6 ਮਿਲੀਅਨ ਡਾਲਰ ਨੂੰ ਜਿਹੜਾ ਉਹ ਦਿੱਤਾ ਗਿਆ ਸੀਗਾ ਜੀਨ ਕੈਰਲ ਨੂੰ, ਤੇ ਕਹਿੰਦੇ ਵੀ ਡੈਮੇਜਸ ਦੇ ਲਈ ਕਿਉਂਕਿ ਇਹਨੇ ਦੋਸ਼ ਲਾਏ ਸੀਗੇ ਇਹ ਉਸ ਟਾਈਮ ਦੇ ਉੱਤੇ ਇੱਕ ਮੈਗਜ਼ੀਨ ਦੇ ਲਈ ਲਿਖਣ ਵਾਲੀ ਸੀਗੀ ਤੇ ਇਹਨੇ ਦੋਸ਼ ਜਿਹੜੇ ਉਹ ਲਾਏ ਸੀਗੇ ਵੀ ਟਰੰਪ ਹੋਣਾ ਦੇ ਦੁਆਰਾ ਉਸਨੂੰ ਸੈਕਚੁਅਲੀ ਅਬਿਊਜ਼ ਕੀਤਾ ਗਿਆ ਆ ਤੇ ਡੀਫੇਮ ਕੀਤਾ ਗਿਆ ਆ ਤੇ ਅਦਾਲਤ ਨੇ ਇਸ ਗੱਲ ਨੂੰ ਮੰਨਿਆ ਸੀਗਾ। ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਬੜੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਸੈਕਸ਼ੂਅਲ ਅਬਿਊਜ਼ ਦੇ ਲਈ ਜਿਹੜੇ ਲਾਇਬਲ ਮੰਨੇ ਗਏ ਆ ਵੀ ਉਹ ਗੱਲ ਨਾ ਜਿਹੜੀ ਰਵੇ, ਜਿਹੜੀ ਮਿਲੀਅਨਸ ਆਫ ਡਾਲਰ ਉਹਨਾਂ ਨੂੰ ਦੇਣੇ ਦੇ ਲਈ ਅਦਾਲਤ ਨੇ ਆਦੇਸ਼ ਦਿੱਤੇ ਆ ਵੀ ਉਹਨਾਂ ਨੂੰ ਨਾ ਦੇਣੇ ਪੈਣ। ਪਰ ਸੁਪਰੀਮ ਕੋਰਟ ਨੇ ਅੱਜ ਟਰੰਪ ਹੋਣਾ ਦੀ ਉਸ ਆਸ ਦੇ ਉੱਤੇ ਵੀ ਪਾਣੀ ਜਿਹੜਾ ਉਹ ਫੇਰ ਦਿੱਤਾ ਹੈ। ਫੈਡਰਲ ਸਿਵਲ ਜਿਊਰੀ ਨੇ ਰਾਸ਼ਟਰਪਤੀ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਵੀ ਸੈਕਚੁਅਲੀ ਅਬਿਊਜ਼ ਕਰਨ ਦੇ ਵਿੱਚ ਇਹ ਜ਼ਿੰਮੇਵਾਰ ਹੈਗੇ ਆ, ਲਾਇਬਲ ਆ, ਉਹਦੇ ਵਿੱਚ ਇਹਨਾਂ ਨੂੰ ਲਾਇਬਿਲਿਟੀ ਜਿਹੜੀ ਇਹਨਾਂ ਦੀ ਬਣਦੀ ਆ ਤੇ ਇਸ ਦੇ ਉਲਟ ਜਿਹੜਾ ਪ੍ਰਚਾਰ ਕਰਦੇ ਰਹੇ ਆ, ਇਸ ਦੀ ਮਾਨਹਾਨੀ ਜਿਹੜੀ ਹੋਈ ਆ ਉਹ ਉਹਨਾਂ ਨੇ ਮੰਨੀ ਆ ਵੀ ਜੀਨ ਕੈਰਲ ਦੀ। ਸੋ ਅਦਾਲਤ ਨੇ ਜਿਹੜਾ ਇੱਕ ਵਾਰੀ ਫੇਰ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਭਾਈ ਜਿਹੜਾ ਬਕਾਇਆ ਵੀ ਆ ਉਹ ਵੀ ਇਸ ਨੂੰ ਜਿਹੜਾ ਉਹ
ਪੇ ਜਿਹੜਾ ਉਹ ਤੁਸੀਂ ਕਰੋ। 5.6 ਮਿਲੀਅਨ ਜਿੱਦਾਂ ਕਿਹਾ ਵੀ ਪਿਛਲੇ ਮਹੀਨੇ ਜੀਨ ਕੈਰਲ ਨੂੰ ਜਿਹੜੇ ਉਹ ਦੇ ਦਿੱਤੇ ਗਏ ਸੀਗੇ। ਤੇ ਕਿਉਂਕਿ ਜਦੋਂ ਤੋਂ ਇਹਨਾਂ ਨੂੰ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ 'ਚ ਇਹਨਾਂ ਨੇ ਕਾਫੀ ਚਿਰ ਪੇ ਨਹੀਂ ਸੀ ਕੀਤੇ, ਤੇ ਫਿਰ ਉਸ ਤੇ ਉੱਤੇ ਇੰਟਰਸਟ ਲੱਗਦਾ ਰਿਹਾ, ਤੇ ਹੁਣ ਇੰਟਰਸਟ ਵੀ ਕਹਿੰਦੇ ਵੀ ਨਾਲ ਜਿਹੜਾ ਉਸ ਦੇ ਵਿੱਚ ਦੇਣਾ ਜਿਹੜਾ ਪਵੇਗਾ। ਸੋ ਕੁੱਲ ਮਿਲਾ ਕੇ 83.3 ਮਿਲੀਅਨ ਡਾਲਰ ਅਵਾਰਡ ਕੀਤੇ ਗਏ ਸੀਗੇ ਸਿਵਲ ਡੈਫਰਮੇਸ਼ਨ ਦੇ ਇਸ ਫੈਸਲੇ ਦੇ ਵਿੱਚ। ਤੇ ਸੁਪਰੀਮ ਕੋਰਟ ਨੇ ਹੁਣ ਕਿਹਾ ਹੈ ਵੀ ਟਰੰਪ ਹੁਣਾਂ ਨੂੰ ਇਹ ਮਨੀ ਜਿਹੜੀ ਆ ਉਹਨਾਂ ਨੂੰ ਦੇਣੀ ਜਿਹੜੀ ਉਹ ਪਊਗੀ। ਮੈਨਹੈਟਨ ਦੇ ਇੱਕ ਡਿਪਾਰਟਮੈਂਟ ਸਟੋਰ ਦੇ ਵਿੱਚ ਜੀਨ ਕੈਰਲ ਨੇ ਕਿਹਾ ਸੀਗਾ 2023 ਦੇ ਵਿੱਚ ਇਹ ਮਾਮਲਾ ਲਿਆਂਦਾ ਸੀਗਾ। 1990s ਦੇ ਵਿੱਚ ਇਹ ਬੀਬੀ ਦੇ ਦੋਸ਼ ਆ ਵੀ ਉਦੋਂ ਟਰੰਪ ਨੇ ਉਸ ਨੂੰ ਸੈਕਸ਼ੂਅਲੀ ਅਬਿਊਜ਼ ਜਿਹੜਾ ਉਹ ਕੀਤਾ ਆ, ਤੇ 2023 ਦੇ ਵਿੱਚ ਸਿਵਲ ਜਿਊਰੀ ਦੇ ਮੋਹਰੇ ਇਹ ਕੇਸ ਲਿਆਂਦਾ ਸੀਗਾ ਵੀ ਇਸ ਨੂੰ ਲਾਇਬਲ ਜਿਹੜਾ ਉਹ ਬਣਾਇਆ ਜਾਵੇ, ਜਿਸ ਦੇ ਵਿੱਚ ਜਿਊਰੀ ਨੇ ਮੰਨਿਆ ਸੀਗਾ ਵੀ ਹਾਂ ਟਰੰਪ ਹੁਣੀ ਵਾਕਿਆ ਹੀ ਇਸ ਦੇ ਵਿੱਚ ਲਾਇਬਲ ਜਿਹੜੇ ਉਹ ਹੈਗੇ ਆ, ਤੇ ਅਕਾਊਂਟੇਬਿਲਟੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ 83.3 ਮਿਲੀਅਨ ਡਾਲਰ ਦਾ ਜਿਹੜਾ ਵਰਡਿਕਟ ਆ ਹੱਕ ਦੇ ਵਿੱਚ ਆਇਆ ਸੀ। ਸੋ ਟਰੰਪ ਹੁਣਾਂ ਦੀ ਅਖੀਰਲੀ ਆਸ ਦੇ ਉੱਤੇ ਸੁਪਰੀਮ ਕੋਰਟ ਨੇ ਪਾਣੀ ਫੇਰਦੇ ਹੋਏ ਇਹਨਾਂ ਨੂੰ ਇਹ ਜਿਹੜੀ ਰਾਸ਼ੀ ਦੇਣ ਦੇ ਲਈ ਇੱਕ ਹਿਸਾਬ ਦੇ ਨਾਲ ਉਹ ਦੇਣੀ ਹੀ ਜਿਹੜੀ ਇੱਕ ਹਿਸਾਬ ਨਾਲ ਪਵੇਗੀ। ਅਗਲੀ ਖਬਰ ਜੈਕਸਨ ਮਿਸੀਸਿਪੀ ਤੋਂ ਆ ਰਹੀ ਆ, ਜਿੱਥੇ ਕਿ ਇੱਕ ਸਟਰੀਟ ਦਾ ਨਾਮ ਜਿਹੜਾ ਆ ਉਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਨਾਮ ਚੇਂਜ ਕਰ ਦਿੱਤਾ ਗਿਆ ਆ। ਜੈਕਸਨ ਰੋਡਵੇ ਹੁਣ ਨਾਮ ਚੇਂਜ ਕਰਕੇ ਗੁਰੂ ਤੇਗ ਬਹਾਦਰ ਜੀ ਮਾਰਗ ਰੋਡ ਕਰਕੇ ਰੱਖ ਦਿੱਤਾ ਗਿਆ ਆ। ਕਹਿੰਦੇ ਵੀ ਇਹ ਰਫਲੀ 1 ਮੀਲ ਦਾ ਸੈਕਸ਼ਨ ਆ ਇੰਟਰਸਟੇਟ 20 ਫਰੰਟੇਜ ਰੋਡ, ਜੋ ਕਿ ਈਸਟ ਮੈਕਡੋਨਲਡ ਰੋਡ ਤੇ ਗਲੈਟਨ ਸਟਰੀਟ ਦੇ ਵਿਚਕਾਰ ਹੈਗੀ ਆ। ਸੋ ਮਿਸੀਸਿਪੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਆਲਰੇਡੀ ਸਾਈਨ ਵੀ ਲਾ ਦਿੱਤੇ ਆ ਵੀ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਉਹਨਾਂ ਦੀ ਆਨਰ ਦੇ ਵਿੱਚ ਇਸ ਜਿਹੜੀ ਸਟਰੀਟ ਦਾ ਨਾਂ ਆ ਉਹ ਚੇਂਜ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਇੱਕ ਨਾਂ ਜਿਹੜਾ ਗੁਰੂ ਤੇਗ ਬਹਾਦਰ ਜੀ ਮਾਰਗ ਰੋਡ ਰੱਖਿਆ ਗਿਆ। ਸੋ ਇਹ ਹੁਣ ਦੂਜੀ ਸਟਰੀਟ ਹੋ ਗਈ ਮਿਸੀਸਿਪੀ ਸਟੇਟ ਦੇ ਵਿੱਚ। ਜੈਕਸਨ ਟਾਊਨ ਆ, ਉੱਥੇ ਗੁਰੂ ਘਰ ਵੀ ਹੈਗਾ ਆ, ਉੱਥੇ ਇਸ ਸਟਰੀਟ ਦਾ ਨਾਂ ਰੱਖਿਆ ਗਿਆ ਆ। ਸੋ ਇਹਦੇ ਵਿੱਚ ਮੀਡੀਆ ਨੇ ਵੀ ਕਾਫੀ ਜ਼ਿਆਦਾ ਕਵਰੇਜ ਕੀਤੀ ਹੈਗੀ ਆ। ਗੁਰੂ ਸਾਹਿਬ ਵੇਲੇ ਵੀ ਬਾਰੇ ਵੀ ਉਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਹੋਰ ਧਰਮਾਂ ਨੂੰ, ਹੋਰ ਫੇਥ ਨੂੰ ਬਚਾਉਣ ਦੇ ਲਈ ਦਿੱਤੀ। ਸਟੇਟ ਤੇ ਜਿਹੜੇ ਲੋਕਲ ਦੇ ਜਿਹੜੇ ਆਫੀਸ਼ੀਅਲ ਸੀਗੇ ਉਹ ਵੀ ਇਸ ਈਵੈਂਟ ਨੂੰ ਜਦੋਂ ਉੱਥੇ ਇਨੋਗਰਲ ਕੀਤਾ ਉਹਨਾਂ ਨੇ ਸਟਰੀਟ ਦਾ, ਉੱਥੇ ਹਾਜ਼ਰ ਹੋਏ। ਜੈਕਸਨ ਦੀ ਜਿਹੜੀ ਸਿੱਖ ਕਮਿਊਨਿਟੀ ਆ ਇਹ ਉਹਨਾਂ ਨੇ ਡੈਡੀਕੇਟ ਕੀਤਾ ਅਗਸਤ 11 ਨੂੰ ਇਹ ਹੋਇਆ। ਸੋ ਕਹਿੰਦੇ ਵੀ ਕਾਰਨ ਕੀ ਆ ਵੀ ਬਹੁਤ ਸਾਰਾ ਜਿਹੜਾ ਬੈਕਲੈਸ਼ ਹੋ ਰਿਹਾ ਹੈਗਾ ਇਮੀਗ੍ਰੈਂਟਸ ਦੇ ਅਗੇਂਸਟ। ਉਸ ਸਟੇਟ ਦੇ ਵਿੱਚ ਮੁਸਲਮਾਨਾਂ ਦੇ ਅਗੇਂਸਟ ਵੀ ਬੈਕਲੈਸ਼ ਹੋਇਆ, ਕਈ ਵਾਰੀ ਭੁਲੇਖੇ ਨਾਲ ਸਿੱਖਾਂ ਦੇ ਅਗੇਂਸਟ ਵੀ ਬੈਕਲੈਸ਼ ਹੁੰਦਾ ਹੈਗਾ ਆ। ਆਸਮਾ ਅਲੀ ਨਾਮ ਦਾ ਜੋ ਮਿਊਨਿਸਪਲ ਜੱਜ ਬੋਲੀਵਰ ਕਾਉਂਟੀ ਟਾਊਨ ਆਫ ਵਿਨਿਓਟ ਉੱਥੇ ਜਿਹੜਾ ਅਪਾਇੰਟ ਕੀਤਾ ਗਿਆ ਸੀ ਸੈਨੇਟਰ ਮਾਈਕਲ ਵੱਲੋਂ, ਤੇ ਉਹਦੇ ਜਿਹੜਾ ਬਾਅਦ ਦੇ ਵਿੱਚ ਰੌਲਾ ਬਹੁਤ ਪਿਆ ਇਹਨੂੰ ਰਿਮੂਵ ਕੀਤਾ ਜਾਵੇ ਵੀ ਇਹ ਮੁਸਲਮਾਨ ਧਰਮ ਦਾ ਬੰਦਾ ਹੈਗਾ ਆ। ਮਿਸੀਸਿਪੀ ਲਾ ਮੇਕਰਸ ਨੇ ਜਿਹੜਾ ਆ ਸੈਨੇਟ ਬਿੱਲ 2643 ਉਹ ਵੀ ਅਪਰੂਵ ਕੀਤਾ ਸੀ ਇਹ ਜਿਹੜਾ ਬਿੱਲ ਇਸ ਸਾਲ ਦੇ ਵਿੱਚ। ਸੋ ਇਹ ਜਿਹੜੀ ਸਟਰੀਟ ਆ ਉਸ ਦਾ ਨਾਮ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਉਹਨਾਂ ਨੇ ਚੇਂਜ ਕੀਤਾ ਹੈ। ਸੋ ਇਹ ਵਧੀਆ ਕਾਰਜ ਕੀਤਾ। ਉੱਥੇ ਦੀ ਸਿੱਖ ਕਮਿਊਨਿਟੀ ਵੀ ਜਿਹੜਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜਾ ਸਟੇਟ ਤੇ ਸਿਟੀ ਆਫੀਸ਼ੀਅਲ ਦੇ ਨਾਲ ਰਲ ਕੇ ਜਿਹੜਾ ਇਸ ਸਟਰੀਟ ਦਾ ਨਾਮ ਚੇਂਜ ਕਰਵਾਇਆ ਜੀ। ਅਗਲੀ ਜਿਹੜੀ ਹੈ ਅਸੀਂ ਗੱਲ ਕਰਦੇ ਜਾਈਏ, ਕੁਝ ਹਫ਼ਤੇ ਪਹਿਲਾਂ, ਮਹੀਨੇ ਕੁ ਪਹਿਲਾਂ ਕੈਲੀਫੋਰਨੀਆ ਦਾ ਰੀਡਲੀ ਦਾ ਜਿਹੜਾ ਫਾਰਮਰ ਸੀਜ਼ਰ ਮੋਰਾ ਉਹ ਮੁਲਕ ਭਰ ਦੇ ਵਿੱਚ ਲਾਈਮਲਾਈਟ 'ਚ ਆਇਆ ਸੀ। ਰੌਲਾ ਉਸਦਾ ਇਹ ਜਿਹੜਾ ਉਹ ਪਿਆ ਸੀਗਾ ਵੀ ਇਸ ਨੇ ਫ੍ਰੀ ਜਿਹੜੇ ਆਪਣੇ ਨੈਕਟਰੀਨ ਆ ਉਹ ਕਿਹਾ ਸੀਗਾ ਆਲੇ ਦੁਆਲੇ ਦੀ ਦੁਨੀਆ ਨੂੰ, ਜਾਂ ਕਹਿ ਲਓ ਵੀ ਲੋਕਾਂ ਨੂੰ, ਵੀ ਤੁਸੀਂ ਆਓ ਤਾਂ ਤੋੜ ਕੇ ਜਿਹੜੇ ਉਹ ਲੈ ਜਾਓ। ਇਹਦਾ ਡਿਸਪਿਊਟ ਚੱਲ ਰਿਹਾ ਸੀਗਾ ਇੱਕ ਪ੍ਰੋਡਿਊਸ ਜਾਇੰਟ ਗਿਊਮਾਰਾ ਬ੍ਰਦਰਜ਼ ਫਰੂਟ ਕੰਪਨੀ ਦੇ ਨਾਲ। ਫ੍ਰੈਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ। ਇਹ ਕੰਪਨੀ ਨੇ ਇਹ ਦਾਅਵਾ ਕਰਦੀ ਸੀ ਵੀ ਜਿਹੜਾ ਸੀਜ਼ਰ ਮੋਰਾ ਆ ਉਸਨੇ ਆਪਣੇ ਕੰਟਰੈਕਟ ਨੂੰ ਬਰੀਚ ਕੀਤਾ ਆ, ਵੀ ਉਸ ਨੂੰ ਭੰਗ ਕੀਤਾ ਆ। ਸੀਜ਼ਰ ਮੋਰਾ ਇਹ ਦਾਅਵਾ ਕਰਦਾ ਸੀਗਾ ਵੀ ਇਹਨਾਂ ਨੇ ਮੈਨੂੰ ਇੰਨਾ ਬੰਨ੍ਹ ਕੇ ਰੱਖਿਆ ਵੀ
ਅਸੀਂ ਵੀ ਕਿਸੇ ਹੋਰ ਨੂੰ ਵੇਚਣ ਤੋਂ ਰੋਕਿਆ ਹੋਇਆ ਆ। ਖੁਦ ਪੈਕ ਤੇ ਸੈੱਲ ਜਿਹੜੇ ਆ ਅਸੀਂ ਆਪਣੇ ਜਿਹੜੇ ਨੈਕਟਰੀਨ ਜਿਨ੍ਹਾਂ ਨੂੰ 1 ਦਹਾਕੇ ਤੋਂ ਸੀਜ਼ਨ ਮੋਹਰਾ ਕਹਿੰਦਾ ਸੀ ਮੈਂ ਉਗਾ ਰਿਹਾ ਆ, ਵੀ ਉਹ ਵੇਚਣ ਤੇ ਸੈੱਲ ਪੈਕ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਦੇ ਰਹੇ ਹੈਗੇ। ਜਿਊਰੀ ਦੇ ਮੋਹਰੇ ਹੁਣ ਇਹ ਮਾਮਲਾ ਗਿਆ ਸੀਗਾ ਤਕਰੀਬਨ ਉਸ ਟਾਈਮ ਦੇ ਉੱਤੇ ਕੁਛ ਹਫ਼ਤੇ ਪਹਿਲਾਂ ਸੀਜ਼ਨ ਮੋਹਰਾ ਨੇ 1,25,000 ਪਾਉਂਡ ਦੇ ਜਿਹੜੇ ਵਾਈਟ ਨੈਕਟਰੀਨ ਆ ਫ੍ਰੀ ਦੇ ਵਿੱਚ ਲੋਕਾਂ ਨੂੰ ਵੰਡੇ ਸੀ। ਲੋਕ ਕਹਿ ਲਓ ਵੀ ਲੰਬੀਆਂ ਲਾਈਨਾਂ ਲਾ ਕੇ ਤੇ ਦੂਰੋਂ ਨੇੜਿਓਂ ਟਰੈਵਲ ਕਰਕੇ ਕਹਿ ਲਓ ਵੀ ਬੋਰੀਆਂ ਭਰ ਕੇ ਜਿਹੜੇ ਉਹਨਾਂ ਨੇ ਉੱਥੋਂ ਲਿਆਂਦੇ ਸੀਗੇ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਵੀ ਟੈਂਪਰੇਰਲੀ ਉਸ ਦੇ ਵਿੱਚ ਇਨਵੋਲਵ ਹੋਣਾ ਪਿਆ ਸੀ ਕਿਉਂਕਿ ਟ੍ਰੈਫਿਕ ਤੇ ਸੇਫਟੀ ਕੰਸਰਨ ਇਸ ਦੇ ਫਾਰਮ ਦੇ ਵਿੱਚ ਜਾਣ ਨੂੰ ਰੀਡਲੀ ਦੇ ਵਿੱਚ ਬਣ ਗਏ ਸੀਗੇ। ਜਿਹੜਾ ਫ੍ਰੈਜ਼ਨੋ ਸੁਪੀਰੀਅਰ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਇਹ ਹੁਣ ਜਿਊਰੀ ਦੇ ਮੋਹਰੇ ਗਿਆ ਤਾਂ ਇਹ ਦੋਸ਼ੀ ਪਾਇਆ ਗਿਆ ਇਸ ਚੀਜ਼ ਦੇ ਵਿੱਚ ਵੀ ਹਾਂ ਇਹਨੇ ਵਾਕਿਆ ਹੀ ਕੰਟਰੈਕਟ ਨੂੰ ਭੰਗ ਕੀਤਾ ਆ ਤੇ ਆਦੇਸ਼ ਦਿੱਤੇ ਗਏ ਆ ਹੁਣ ਇਸ ਨੂੰ ਵੀ ਅਕਤੂਬਰ ਦੇ ਅਖੀਰ ਤੱਕ ਜਿੰਨੇ ਵੀ ਇਹ ਟਰੀ ਆ ਉਹ ਲਾਏ ਗਏ ਸੀਗੇ। ਇਹ ਜਿਹੜੀ ਫਰੂਟ ਕੰਪਨੀ ਉਹ ਕਹਿੰਦੀ ਵੀ ਸਾਡੀ ਮਦਦ ਦੇ ਨਾਲ ਲੱਗੇ, ਅਸੀਂ ਇਹ ਲਵਾਏ ਸੀਗੇ ਤੇ ਇਸ ਲਈ ਕਹਿੰਦੇ ਵੀ ਇਹ ਸਾਰੇ ਦੇ ਸਾਰੇ ਤੂੰ ਨਸ਼ਟ ਕਰ ਦੇ, ਵੀ ਡਿਸਟਰੋਏ ਕਰਨ ਦੇ ਇਸ ਨੂੰ ਜਿਹੜੇ ਹੁਕਮ ਆ ਉਹ ਦੇ ਦਿੱਤੇ ਗਏ ਆ। ਸੋ ਸੀਜ਼ਨ ਮੋਹਰਾ ਦੀ ਜਿਹੜੀ ਲੀਗਲ ਟੀਮ ਆ ਉਹ ਕਹਿੰਦੀ ਵੀ ਅਸੀਂ ਇਸ ਫੈਸਲੇ ਨੂੰ ਉਤਲੀ ਅਦਾਲਤ ਦੇ ਵਿੱਚ ਚੁਣੌਤੀ ਜਿਹੜੀ ਉਹ ਦੇਵਾਂਗੇ। ਸੋ ਜਿਹੜੇ ਗਿਮਾਰਾ ਵਾਲੇ ਆ ਉਹਨਾਂ ਨੇ ਕਿਹਾ ਵੀ ਇਹਨੇ ਜਿਹੜੀ ਐਕਸਕਲੂਸਿਵ ਐਗਰੀਮੈਂਟ ਸੀਗਾ ਵੀ 2023 ਦੀ ਜਿਹੜੀ ਕ੍ਰੌਪ ਆ ਜਾਂ ਇਹਦੀ ਜਿਹੜੀ ਵੀ ਕ੍ਰੌਪ ਹੋਣੀ ਆ ਵੀ ਉਹ ਕਿਸੇ ਹੋਰ ਕੰਪਨੀ ਨੂੰ ਵੇਚ ਨਹੀਂ ਸਕਦਾ। ਤੇ ਪਰ ਕਹਿੰਦੇ ਵੀ ਇਹਨੇ 2023 ਦੇ ਵਿੱਚ ਆਪਣੀ ਜਿਹੜੀ ਇਹ ਵਾਈਟ ਨੈਕਟਰੀਨ ਦੀ ਕ੍ਰੌਪ ਆ ਉਹ ਮੋਨਾਲੀਸ ਕਰਕੇ ਇੱਕ ਕੰਪਨੀ ਆ ਮੋਨਾਲੀਸ ਜਿਹੜੀ ਨੈਕਟਰੀਨਸ ਆ ਉਹ ਵੈਰਾਈਟੀ ਆ ਵੀ ਉਹਨੇ ਇੱਕ ਹੋਰ ਫਾਰਮ ਪੀਟਰ ਫੈਮਿਲੀ ਫਾਰਮ ਨੂੰ ਪੈਕ ਕਰਨ ਦੇ ਲਈ ਦਿੱਤੀ ਤੇ ਬਾਅਦ ਦੇ ਵਿੱਚ ਮਾਊਂਟਨ ਵਿਊ ਕੋਈ ਡਿਸਟ੍ਰੀਬਿਊਟਰ ਆ ਉਹਦੇ ਥਰੂ ਜਿਹੜੀ ਇਸ ਨੂੰ ਵੇਚਿਆ ਤੇ ਕਹਿੰਦੇ ਸਾਡੀ ਇਸ ਨੇ ਇਜਾਜ਼ਤ ਨਹੀਂ ਲਈ ਹੈਗੀ। ਕਹਿੰਦੇ ਵੀ ਇਹਦੇ ਵਿੱਚ ਸਬ ਲਾਇਸੈਂਸਿੰਗ ਐਗਰੀਮੈਂਟ ਸੀ, ਮਾਰਕੀਟਿੰਗ ਐਗਰੀਮੈਂਟ ਸੀ ਤੇ ਇਹ ਜਿਹੜੀ ਕੰਪਨੀ ਵਾਲੇ ਕਹਿੰਦੇ ਵੀ ਸਾਡਾ ਐਕਸਕਲੂਸਿਵ ਰਾਈਟ ਸੀਗਾ ਇਹਦੇ ਉੱਤੇ ਮਾਰਕੀਟ ਕਰਨ ਦਾ, ਪੈਕ ਕਰਨ ਦਾ ਤੇ ਸੈੱਲ ਕਰਨ ਦਾ ਤੇ ਇਸੇ ਲਈ ਉਹਨਾਂ ਨੂੰ ਇਹਦੇ ਥਰੂ ਜਾਣਾ ਪੈਣਾ ਸੀਗਾ। ਪਰ ਜਿਹੜਾ ਸੀਜ਼ਨ ਮੋਹਰਾ ਆ ਉਸਨੇ ਇਹ ਗੱਲ ਨਾ ਸੁਣਦੇ ਹੋਏ ਦੂਜੇ ਪਾਸੇ ਨੂੰ ਜਿਹੜਾ ਹੋ ਗਿਆ। ਐਜ਼ ਏ ਫਾਰਮਰ ਇਹ ਫਿਰ ਬਹੁਤ ਔਖਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਕਿਉਂਕਿ ਇੱਕ ਕੰਪਨੀ ਨਾਲ ਜਦੋਂ ਤੁਸੀਂ ਵੱਧ ਜਾਂਦੇ ਜਦੋਂ ਉਹਨਾਂ ਦੇ ਪੂਲ ਦੇ ਵਿੱਚ ਤੁਸੀਂ ਪਾ ਦਿੰਦੇ ਆ ਫਿਰ ਤੁਸੀਂ ਉਹਦੇ ਰਹਿਮੋ ਕਰਮ ਦੇ ਉੱਤੇ ਹੁੰਦੇ ਆ ਜਿੰਨੀ ਵੀ ਉਹਨਾਂ ਨੇ ਉਸ ਦੇ ਪਰ ਪਾਉਂਡ ਦੇ ਹਿਸਾਬ ਦੇ ਨਾਲ ਮਨੀ ਦੇਣੀ ਆ ਓਨੀ ਹੀ ਮਿਲਣੀ ਆ। ਤੇ ਇਹ ਕਹਿੰਦਾ ਸੀਗਾ ਵੀ ਮੈਨੂੰ ਬਾਹਰੋਂ ਜ਼ਿਆਦਾ ਮਿਲਦੇ ਆ ਤੇ ਇਹ ਵਾਲੇ ਘੱਟ ਪੈਸੇ ਜਿਹੜੇ ਉਹ ਦੇ ਰਹੇ ਹੈਗੇ ਆ। ਪਰ ਜਿਊਰੀ ਨੇ ਇਹ ਕਿਹਾ ਵੀ ਸਿਰਫ ਤੈਨੂੰ ਟਰੀ ਹੀ ਜਿਹੜੇ ਉਹ ਪੱਟਣੇ ਪੈਣਗੇ, ਫਾਈਨੈਂਸ਼ੀਅਲੀ ਜਿਹੜੀ ਆ ਉਹ ਕੁਝ ਹੋਰ ਪੇ ਕਰਨ ਦੇ ਲਈ ਲੋੜ ਨਹੀਂ ਹੈਗੀ। ਸੋ ਲੈਟਸ ਸੀ ਕੀ ਬਣਦਾ ਆ ਵੀ ਅੱਗੇ ਅਦਾਲਤ ਦੇ ਵਿੱਚ ਜਦੋਂ ਇਹ ਜਾਂਦਾ ਆ ਤੇ ਉਹ ਅੱਗੇ ਕੀ ਫੈਸਲਾ ਜਿਹੜੀ ਉਹ ਸੁਣਾਉਂਦੀ ਆ। ਪਰ ਉਹ ਫਾਰਮਰ ਜਿਸ ਨੇ ਨੈਸ਼ਨਲ ਲਾਈਮਲਾਈਟ ਦੇ ਵਿੱਚ ਆਇਆ ਸੀ ਫ੍ਰੀ ਨੈਕਟਰੀਨ ਵੰਡ ਕੇ ਉਹ ਕੋਰਟ ਦੇ ਵਿੱਚ ਆਪਣੀ ਬੈਟਲ ਆ ਉਹ ਹਾਰਿਆ ਆ ਤੇ ਅਦਾਲਤ ਨੇ ਹੁਣ ਉਸ ਨੂੰ ਕਿਹਾ ਆ ਵੀ ਆਪਣੇ ਜਿਹੜੇ ਟਰੀ ਆ ਉਹਨਾਂ ਸਾਰਿਆਂ ਨੂੰ ਤੂੰ ਨਸ਼ਟ ਕਰ ਦੇ, ਜਿਹੜੇ ਉਹ ਉਤੋਂ ਪੱਟ ਦੇ। ਆਪਾਂ ਇੱਕ ਬ੍ਰੇਕ ਲੈਨੇ ਆ। ਬ੍ਰੇਕ ਤੋਂ ਬਾਅਦ ਓਕਲੈਂਡ ਦੇ ਵਿੱਚ ਇੱਕ ਪੰਜਾਬੀ ਦੇ 7-11 ਨੂੰ ਇੱਕ ਦਿਨ 'ਚ 2 ਵਾਰ ਲੁੱਟਿਆ ਤੇ ਇਸ ਸਾਲ ਦੇ ਵਿੱਚ 5 ਵਾਰ ਲੁੱਟਿਆ ਸਮੈਸ਼ ਐਂਡ ਗ੍ਰੈਬ ਦੇ ਵਿੱਚ। ਤੁਸੀਂ ਦੇਖ ਸਕਦੇ ਆ ਵੀ ਕੋਈ ਇਮੀਗ੍ਰੈਂਟ ਥੋੜੀ ਜਿਹੀ ਵੀ ਸ਼ਰਾਰਤ ਕਰਦਾ ਤੇ ਨੈਸ਼ਨਲ ਮੀਡੀਆ ਕਿੰਨਾ ਰੌਲਾ ਪਾਉਂਦਾ ਆ ਤੇ ਇੱਥੇ ਸਮੈਸ਼ ਐਂਡ ਗ੍ਰੈਬ ਕਰਨ ਵਾਲੇ 20 ਬੰਦੇ ਜਿਹੜੇ ਆ ਉਹ ਕਿੰਨੀ ਵਾਰੀ ਜਿਹੜੇ ਸਟੋਰਾਂ ਨੂੰ ਲੁੱਟ ਲਏ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
Technology Sat, Update Pakistan, Sikh History, Update Farming, Gateway to College, Breaking News, Kavi Darbar, Update Canada, Panthik Paradigm, The Sikh Excellence Show, Punjabi Tech Talk, Interviews, Live Coverages ਤੇ Live Road Show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-991। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਓਕਲੈਂਡ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਜੋ 7-11 ਦਾ ਓਨਰ ਆ ਅਮਰਦੀਪ ਸਿੰਘ ਬਰਾੜ, ਪਿਛਲੇ ਹਫ਼ਤੇ ਉਹਦੇ 7-11 ਦੇ ਉੱਤੇ ਇੱਕ ਦਿਨ ਦੇ ਵਿੱਚ 2 ਵਾਰ ਜਿਹੜਾ ਸਮੈਸ਼ ਐਂਡ ਗ੍ਰੈਬ ਤੁਹਾਨੂੰ ਪਤਾ ਹੀ ਆ ਵੀ ਜਿਹੜੇ 15-20 ਜਣੇ ਇਕੱਠੇ ਹੋ ਕੇ ਪੂਰਾ ਸਟੋਰ ਨੂੰ ਜਿਹੜੇ ਪਿਛਲੇ ਸ਼ਨੀਚਰ ਹੈਗੀ ਨਾਲੇ ਦਿਨ ਦੇ ਟਾਈਮ ਤੇ ਜੋ ਉਹਦਾ 7-11 5th ਐਵਨਿਊ ਤੇ ਇੰਟਰਨੈਸ਼ਨਲ ਬੁਲੇਵਾਰਡ ਦੇ ਉੱਤੇ ਹੈਗਾ। ਸੋ ਹੁਣ ਵੀਡੀਓਜ਼ ਵੀ ਵਾਹ ਵੀ ਕਿੱਦਾਂ ਇੱਕ ਬਹੁਤ ਵੱਡਾ ਜਿਹੜਾ ਗਰੁੱਪ ਆ ਉਹਨਾਂ ਨੇ ਕਨਵੀਨੀਅੰਸ ਸਟੋਰ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਿੱਟ ਕੀਤਾ ਤੇ ਉੱਥੋਂ ਜਿਹੜਾ ਸਾਰਾ ਸਮਾਨ ਆ ਉਹ ਕਹਿੰਦਾ ਵੀ ਮੇਰਾ $25,000 ਤੋਂ ਵੱਧ ਦਾ ਜਿਹੜਾ ਨੁਕਸਾਨ। ਸੋ ਹੈਰਾਨੀ ਦੀ ਗੱਲ ਇਹ ਆ ਵੀ ਇਹ ਜਿਹੜਾ ਸਟੋਰ ਆ ਇਸ ਸਾਲ 5 ਵਾਰ ਲੁੱਟ ਹੋਇਆ ਤੇ ਇੱਕ ਲੋਕਲ ਟੀਵੀ ਨੇ ਕਵਰ ਕੀਤਾ ਥੋੜਾ ਬਹੁਤਾ, ਪਰ ਜਦੋਂ ਕਿਸੇ ਇੱਕ ਇਮੀਗ੍ਰੈਂਟ ਦੀ ਖਬਰ ਆਉਂਦੀ ਆ ਤੁਸੀਂ ਦੇਖਦੇ ਆ ਵੀ ਨੈਸ਼ਨਲ ਲੈਵਲ ਦੇ ਜਿਹੜੇ ਚੈਨਲ ਆ ਫੌਕਸ ਵਰਗੇ ਜਾਂ ਹੋਰ ਕਿੱਦਾਂ ਉਹ ਕਰਦੇ ਆ ਵੀ ਦੇਖੋ ਜੀ ਇਹਨਾਂ ਨੇ ਆਹ ਕਰ ਦਿੱਤਾ ਤੇ ਜਦੋਂ ਇਹ ਗੱਲ ਆਉਂਦੀ ਆ ਤੇ ਇੱਥੇ ਉਹ ਸਾਰੇ ਚੁੱਪ ਹੋ ਜਾਂਦੇ ਹੈਗੇ ਆ। ਹੁਣ ਬੰਦਾ ਕਿੱਦਾਂ ਬਿਜ਼ਨਸ ਕਰੇ? ਇੰਸ਼ੋਰੈਂਸ ਕੰਪਨੀਆਂ ਇਦਾਂ ਦੀ ਜਗ੍ਹਾ ਤੇ ਇੰਸ਼ੋਰੈਂਸ ਕਰਨ ਤੋਂ ਜੱਕਦੀਆਂ, ਉਹ ਕਰਦੀਆਂ ਨਹੀਂ ਹੈਗੀਆਂ। ਸੋ ਉਹ ਜਦੋਂ ਉਹਨੂੰ ਪੁੱਛਿਆ ਗਿਆ ਵੀ ਜਿਹੜਾ ਸਟੋਰ ਆ ਹੁਣ ਤੁਸੀਂ ਚਲਾਓਗੇ, ਕਹਿੰਦੇ ਵੀ ਮੈਂ ਸਟੋਰ ਅਫੋਰਡ ਨਹੀਂ ਕਰ ਸਕਦਾ ਕਲੋਜ਼ ਕਰਨਾ ਕਿਉਂਕਿ ਮੇਰੀ ਲੀਜ਼ ਬਹੁਤ ਲੰਮੇ ਟਾਈਮ ਤੋਂ ਆ। ਹੁਣ ਜੇ ਤੁਸੀਂ ਸਟੋਰ ਬੰਦ ਵੀ ਕਰ ਦੋਗੇ ਲੀਜ਼ ਥੋੜ੍ਹਾ ਤੋੜ ਸਕਦੇ ਆ। ਸੋ ਲੀਜ਼ ਤਾਂ ਤੁਹਾਨੂੰ ਦੇਣੀ ਪਊਗੀ। ਸੋ ਜਿਹੜੀਆਂ ਕੰਪਨੀਆਂ ਇਹ ਖਾਸ ਕਰਕੇ ਓਕਲੈਂਡ ਜਾਂ ਹੋਰ ਇਦਾਂ ਦੇ ਸ਼ਹਿਰ ਹੈਗੇ ਆ ਉੱਥੇ ਇਹ ਬਹੁਤ ਕੁਝ ਵਾਪਰਦਾ ਆ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹੈਗੇ ਆ। ਉਹ ਕਹਿੰਦਾ ਵੀ ਮੈਨੂੰ ਤਾਂ ਹੁਣ EMPLOYEE ਹਾਇਰ ਕਰਨ ਲਈ ਬੜਾ ਹਾਰਡ ਆ ਕਿਉਂਕਿ ਜਦੋਂ ਇੰਨੀ ਵਾਰੀ ਇੰਸੀਡੈਂਟ ਹੁੰਦੀ ਆ ਜਿਹੜੇ EMPLOYEE ਆ ਉਹਨਾਂ ਦੀ ਕਹਿੰਦਾ ਸੇਫਟੀ ਲਈ ਵੀ ਮੈਨੂੰ ਖਤਰਾ ਆ ਤੇ ਵੀ ਕੋਈ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਕਰਦਾ। ਸੋ ਹੁਣ 7-11 ਤਾਂ ਉਹਨਾਂ ਨੇ ਦੁਬਾਰਾ ਕੀ ਖੋਲ ਲਿਆ ਤੇ ਜਿਹੜੀ ਸਿਟੀ ਆ ਓਕਲੈਂਡ ਦੀ ਜਾਂ ਉੱਥੇ ਦੀ ਪੁਲਿਸ ਆ ਉਹ ਕੀ ਹੈਲਪ ਕਰਦੀ ਆ ਤਾਂ ਕਿ ਫਿਊਚਰ ਦੇ ਵਿੱਚ ਇਦਾਂ ਦਾ ਨਾ ਹੋਵੇ। ਪਰ ਇੱਕ ਸਟੋਰ 5 ਵਾਰ ਇਦਾਂ ਹੋ ਜਾਣਾ ਇਸ ਸਾਲ ਦੇ ਵਿੱਚ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਇੱਕ ਦਿਨ ਵਾਰ ਹੋ ਜਾਣਾ ਵੀ ਆਪਾਂ ਇਹ ਅਮਰੀਕਾ 'ਚ ਰਹਿੰਦੇ ਆ ਜਾਂ ਕਿਸੇ ਹੋਰ ਬਹੁਤ ਜਿਹੜੀ ਕਿੱਦਾਂ ਦੇ ਮੁਲਕ ਦੇ ਵਿੱਚ ਜਿਹੜਾ ਰਹਿ ਰਹੇ ਹੈਗੇ। ਜਿਹੜੇ ਇਸ ਟਾਈਮ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਨਾਲ ਆਪਾਂ ਦਿਖਾ ਰਹੇ ਹਾਂ ਜਿਹੜੀ ਖਬਰ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸਾਈਕਲਾਂ ਤੇ ਤੁਰ ਕੇ ਗੱਡੀਆਂ ਸਾਈਡ ਤੇ ਪਾਰਕ ਕਰਕੇ ਜਿਹੜੇ ਉਹ ਆ ਰਹੇ ਆ। ਮੋਰੇ ਗੈਸ ਸਟੇਸ਼ਨ ਵੀ ਆ ਮੈਨੂੰ ਲੱਗਦਾ ਨਾਲ ਹੀ, ਵੀ ਕਿਸ ਤਰੀਕੇ ਨਾਲ ਆਉਂਦੇ ਆ ਕਰੋਬਾਰ ਦੇ ਨਾਲ ਹਰਜੋਤ ਸਿੰਘ ਜੀ ਤੋੜ ਕੇ ਅੰਦਰ ਵੜਦੇ ਆ ਤੇ ਉਹ ਫਿਰ ਲੁੱਟ ਖੋਹ ਕਰਕੇ ਤੇ ਉੱਥੋਂ ਜਿਹੜੇ ਨੱਸ ਜਾਂਦੇ। ਇੱਕ ਵਾਰੀ ਨਹੀਂ, ਜਿੱਦਾਂ ਦੱਸਿਆ ਵੀ ਇੱਕ ਦਿਨ 'ਚ ਜਿਹੜਾ ਉਹ 2 ਵਾਰੀ ਹੋਇਆ। ਹੁਣ ਉੱਥੇ ਕਰੂਗਾ ਕੀ ਯਾਰ ਬੰਦਾ? ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਉਹ ਲਾਓ ਵੀ ਕਿਸ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਆ। ਫਿਰ ਇੱਦਾਂ ਦੀਆਂ ਜਿਹੜੀਆਂ ਕਮਿਊਨਿਟੀਜ਼ ਆ ਫਿਰ ਇਹ ਵੀ ਨਾਲ ਕਹਿੰਦੀਆਂ ਵੀ ਸਾਡੇ ਆਉਂਦਾ ਕੋਈ ਨਹੀਂ ਆ, ਸਾਡਾ ਵਿਕਾਸ ਕਿੱਦਾਂ ਹੋਊਗਾ ਜਦੋਂ ਤੁਸੀਂ ਜਿਹੜਾ ਕੋਈ ਆਇਆ ਆ ਤੁਹਾਡੀ ਕਮਿਊਨਿਟੀ ਦੇ ਲਈ ਕੋਈ ਕੁਛ ਲੈ ਕੇ ਆਉਂਦਾ ਆ ਤੇ ਉਹਨੂੰ ਫਿਰ ਉਹ ਕਿੱਦਾਂ? ਸੋ ਹੱਦ ਹੀ ਹੋ ਗਈ ਆ ਵੀ ਉੱਥੋਂ ਦੀ ਲਾ ਐਨਫੋਰਸਮੈਂਟ ਵੀ ਉੱਥੋਂ ਸਾਰੇ ਕੀ ਜਿਹੜਾ ਉਹ ਕਰੂਗਾ। ਸੋ ਬੰਦੇ ਨੇ ਆਊਟ ਆਫ ਬਿਜ਼ਨਸ ਹੀ ਜਿਹੜਾ ਉਹ ਜਾਣਾ ਆ। ਸਿਚੁਏਸ਼ਨ ਬਣ ਜਿਹੜੀ ਉਹ ਦੇਖੋ
ਕਿੱਧਰ ਨੂੰ ਜਿਹੜੀ ਉਹ ਜਾ ਚੁੱਕੀ ਹੈਗੀ ਆ। ਸੋ ਧਿਆਨ ਰੱਖਣਾ ਚਾਹੀਦਾ, ਦੇਖਣਾ ਚਾਹੀਦਾ ਆ, ਤੇ ਵੀ ਸਰਕਾਰ ਕੀ ਕਰ ਰਹੀ ਆ, ਉਥੋਂ ਦੇ ਮੇਅਰ ਕੀ ਕਰ ਰਹੇ ਆ, ਉਥੋਂ ਦੀ ਲਾ ਐਨਫੋਰਸਮੈਂਟ ਕੀ ਕਰ ਰਹੀ ਆ, ਕਿ ਡੀਏ ਲੋਕਾਂ ਨੂੰ ਉੱਥੇ ਕਰ ਵੀ ਰਹੀ ਆ, ਕਹਿਣ ਤੋਂ ਭਾਵ ਵੀ ਉਹਨਾਂ ਨੂੰ ਪ੍ਰੋਸੀਕਿਊਟ ਵੀ ਕਰ ਰਹੀ ਆ, ਉਹਨਾਂ ਦੇ ਪਿੱਛੇ ਜਾ ਵੀ ਰਹੀ ਆ, ਕਿ ਉਹਨਾਂ ਨੂੰ ਕੁਛ ਸਮਾਂ ਲਾ ਕੇ ਮਾੜਾ ਜਿਹਾ ਜੇਲ੍ਹ 'ਚ ਫਿਰ ਕਹਿੰਦੇ ਆ ਵੀ ਚਲੋ ਆ ਜਾਓ ਬਾਹਰ ਨੂੰ, ਤੇ ਫਿਰ ਉਹੀ ਚੀਜ਼ ਜਿਹੜੀ ਉਹ ਕਰ ਲਓ। ਸੋ ਇਹ ਬਹੁਤ ਅਮੂਮਨ ਇਹ ਜਿਹੜੀਆਂ ਖਬਰਾਂ ਆਪਣੇ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆਉਂਦੀਆਂ ਰਹਿੰਦੀਆਂ ਆ, ਵੀ ਜਿਸ ਤਰੀਕੇ ਦੇ ਨਾਲ ਇਦਾਂ ਦੇ ਜਿਹੜੇ ਬਿਜ਼ਨਸਿਸ ਆ, ਇੱਕ ਤਾਂ ਉੱਥੇ ਜੌਬਸ ਵੀ ਕ੍ਰੀਏਟ ਕਰਨ, ਉੱਥੇ ਉਹਨਾਂ ਨੂੰ ਸਹੂਲਤਾਂ ਵੀ ਜਿਹੜੀਆਂ ਉਸ ਦੇ ਜ਼ਰੀਏ ਮਿਲਣ, ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਉਹੀ ਕੁਛ ਜਿਹੜਾ ਉਹਨਾਂ ਨੂੰ ਲੁੱਟ ਖੋਹ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇ। ਸੋ ਇਹ ਕੰਮ ਦੇ ਉੱਤੇ ਫੋਕਸ ਕਰਨ ਦੀ ਲੋੜ ਆ ਵੀ ਇਹ ਚੀਜ਼ਾਂ ਕਿੱਦਾਂ ਹਟ ਸਕਣ। ਸਟੇਟ ਤੇ ਸਿਟੀ ਨੂੰ ਟੈਕਸ ਵੀ ਤਾਂ ਮਿਲਦਾ ਹੀ ਆ। ਬਹੁਤ ਮਿਲਦਾ। ਸੋ ਇੱਥੇ ਇਹ ਜ਼ਰੂਰ ਆ ਵੀ ਸਾਡੀ ਖਬਰ ਸਾਂਝੀ ਕਰਨ ਦਾ ਮਤਲਬ ਇਹ ਵੀ ਆ ਵੀ ਜਿੰਨੇ ਜਿਹੜੇ ਸਟੋਰਾਂ ਤੇ ਕੰਮ ਕਰਦੇ ਹੈਗੇ ਵੀ ਬੜੇ ਧਿਆਨ ਨਾਲ ਰਹੋ। ਅੱਜ ਕੱਲ੍ਹ ਲੁੱਟਮਾਰ ਹੁੰਦੀ ਬਹੁਤ ਹੈ, ਕਿਸੇ ਨਾਲ ਕੋਈ ਫਸਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜਾ ਨੁਕਸਾਨ ਹੁੰਦਾ ਉਹ ਦੈਟਸ ਓਕੇ, ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦਾ ਜਿਹੜਾ 250 ਅਮਰੀਕਾ ਦੇ ਆਜ਼ਾਦੀ ਦੇ ਸਾਲ ਦੇ ਉੱਤੇ ਵੱਖ-ਵੱਖ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਆ, ਉਹ ਹਿੱਟ ਐਂਡ ਮਿਸ ਜਿਹੜੇ ਉਹ ਹੋ ਰਹੇ ਆ। ਜਿਹੜਾ ਨੈਸ਼ਨਲ ਫੇਅਰ ਹੋਇਆ ਸੀ ਉਹ ਤਾਂ ਜਮਿਓ ਹੀ ਫੇਲ ਪ੍ਰੋਗਰਾਮ ਜਿਹੜਾ ਉਹ ਬਣ ਕੇ ਰਹਿ ਗਿਆ। ਬਹੁਤ ਘੱਟ ਲੋਕਾਂ ਦੇ ਜਿਹੜੇ ਉਹ ਆਏ। ਕੋਰਸਪੋਂਡੈਂਟ ਡਿਨਰ ਪਹਿਲੀ ਵਾਰੀ ਤਾਂ ਇਹਨਾਂ ਦੇ ਉੱਤੇ ਹਮਲੇ ਦੀ ਜਿਹੜੀ ਉਹ ਕੋਸ਼ਿਸ਼ ਹੋ ਗਈ, ਉਹ ਪ੍ਰੋਗਰਾਮ ਵਿੱਚੇ ਬੰਦ ਹੋਇਆ। ਫਿਰ ਦੂਜੀ ਵਾਰੀ ਜਿਹੜਾ ਹੋਇਆ, ਫਿਰ ਉਦੋਂ ਵੀ ਉਹ ਉਨੀ ਜਿਹੜੀ ਉਸਨੂੰ ਤਵੱਕੋ ਜਿਹੜੀ ਉਹ ਨਹੀਂ ਮਿਲੀ। ਟਰੰਪ ਹੁਣਾਂ ਨੇ 250 ਸਾਲ ਦੇ ਬਹਾਨੇ ਦੇ ਉੱਤੇ ਆਪਣੇ ਜਨਮ ਦਿਨ ਦੇ ਉੱਤੇ UFC ਦੀ ਇਵੈਂਟ ਜਿਹੜੀ ਉੱਥੇ ਕਰਾ ਛੱਡੀ। ਉਹ ਵਰਲਡ ਕੱਪ, ਫੀਫਾ ਦੇ ਵਰਲਡ ਕੱਪ ਦੇ ਵਿੱਚ ਰੋਲ ਜਿਹੜੀ ਉਹ ਰਹਿ ਗਈ, ਇਨਫੈਕਟ ਘਾਟੇ ਚਲੇ ਗਈ। ਹੁਣ ਇਹਨਾਂ ਨੇ ਬੈਸਟ ਆਫ ਪੈਟਰੀਅਟ ਗੇਮਸ ਜਿਹੜੀਆਂ ਆ ਉਹ ਕਰਾਈਆਂ। 1 ਘੰਟੇ ਦਾ ਪ੍ਰਾਈਮ ਟਾਈਮ ਸਪੈਸ਼ਲ, ਹਰ ਇੱਕ ਸੂਬੇ ਤੋਂ 2-2 ਜਿਹੜੇ ਨਿਆਣੇ ਆ ਉਹਨਾਂ ਨੂੰ ਸੱਦਿਆ ਗਿਆ। ਤੇ ਸੱਦਣ ਦਾ ਕਿੱਦਾਂ ਸੀਗੀ ਉਹਦੀ ਕੋਈ ਟਰਾਂਸਪੇਰੈਂਸੀ ਨਹੀਂ, ਬਸ ਇਹੀ ਕਿਹਾ ਵੀ ਕਿੰਨੇ ਪੈਟਰੀਅਟ ਹੋ, ਕਿੰਨੇ ਕੁ ਤੁਸੀਂ ਦੇਸ਼ ਭਗਤ ਹੋ, ਕਿੰਨੇ ਕੁ ਰਾਸ਼ਟਰਵਾਦੀ ਹੋ, ਉਹਦੀ ਵੀਡੀਓ ਬਣਾ ਕੇ ਘੱਲੋ, ਉਹਦੇ ਆਧਾਰ ਦੇ ਉੱਤੇ ਤੁਹਾਨੂੰ ਜਿਹੜਾ ਇੱਥੇ ਘੱਲਿਆ ਜਾਊਗਾ। ਤੇ ਫਿਰ ਇਹ ਗੇਮਸ ਕਾਹਦੀਆਂ ਹੋਈਆਂ ਜੇ ਤੁਸੀਂ ਟੌਪ ਦੇ ਪਲੇਅਰ ਉਸ ਜਿਹੜੀ ਕਹਿ ਲਓ ਵੀ ਸਟੇਟ ਚੋਂ ਨਹੀਂ ਸੱਦ ਰਹੇ। ਕਈ ਸਟੇਟ ਦੇ ਵਿੱਚ ਜਿੱਥੋਂ ਨਹੀਂ ਆਏ ਲੋਕ, ਉੱਥੇ ਇਹਨਾਂ ਨੇ ਹੋਰ ਨਿਆਣਿਆਂ ਨੂੰ ਕਰਕੇ ਜਿਹੜਾ ਉਹ ਖਾਨਾ ਪੂਰਤੀ ਜਿਹੜੀ ਉਹ ਕੀਤੀ। ਰਹਿ ਉਹ ਕਿਸੇ ਹੋਰ ਸਟੇਟ 'ਚ ਰਹੇ ਸੀ ਤੇ ਉਹਨਾਂ ਦੀ ਥਾਂ ਦੇ ਉੱਤੇ ਕਹਿੰਦੇ ਵੀ ਇੱਕ ਤਾਂ ਜਿਹੜੇ ਕਹਿੰਦੇ ਵੀ ਇੰਸੀਡੈਂਟ ਆ ਉਹ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਪਰ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਕਾਫੀ ਕਹਿ ਸਕਦੇ ਵੀ ਅਚੰਭਤ ਜਿਹੜੇ ਹੋ ਰਹੇ ਵੀ ਕਿਸ ਤਰੀਕੇ ਦੇ ਨਾਲ ਇਹ ਓਵਰਆਲ ਤਰੀਕੇ ਦੇ ਨਾਲ ਜਿਹੜੀਆਂ ਗੇਮਾਂ ਦੇਖਣ ਨੂੰ ਮਿਲੀਆਂ। ਬਹੁਤ ਹੀ ਘੱਟ ਕਹਿੰਦੇ ਡਾਇਵਰਸਿਟੀ ਉੱਥੇ ਦੇਖਣ ਨੂੰ ਜਿਹੜੀ ਉਹ ਮਿਲੀ, ਕਿਉਂਕਿ ਇਹਨਾਂ ਨੇ ਜਿਹੜਾ ਦਿਖਾਉਣ ਦੇ ਲਈ ਹੀ ਇਹ ਜਿਹੜੀਆਂ ਗੇਮਸ ਆ ਉਹ ਕੀਤੀਆਂ ਸੀਗੀਆਂ। ਇੱਕ ਹੁਣ ਬਹੁਤ ਸਾਰੇ ਜਿਹੜੇ ਕ੍ਰਿਟਿਕ ਆ ਨਾ, ਹਿਟਲਰ ਯੂਥ ਦੇ ਨਾਲ ਇਹਦੀ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਈਆਂ ਨੇ ਤੇ ਇੱਥੋਂ ਤੱਕ ਕਿਹਾ ਵੀ ਇਹ ਸਟੀਵਨ ਮਿਲਰ ਦਾ ਅਮਰੀਕਾ ਤੇ ਟਰੰਪ ਹੁਣਾਂ ਦਾ ਜਿਹੜਾ ਅਮਰੀਕਾ ਆ ਉਹ ਸ਼ੋਅ ਕੀਤਾ ਵੀ ਟੋਟਲੀ ਮਾਗਾ ਅਲਾਈਨਡ ਜਿਹੜੇ ਸਕੂਲ ਚਿਲਡਰਨ ਆ ਉਹਨਾਂ ਨੂੰ ਜਿਹੜਾ ਉੱਥੇ ਲਿਆਂਦਾ ਗਿਆ। ਉੱਥੋਂ ਤੱਕ ਕਿ ਕਈ ਜਿਹੜੇ ਸਕੂਲ ਚਿਲਡਰਨ ਆ ਉਹਨਾਂ ਦੇ ਵੀ ਬਾਅਦ 'ਚ ਇਹ ਬਿਆਨ ਆਏ ਵੀ ਅਸੀਂ ਵੀ ਬੜੇ ਹੈਰਾਨ ਸੀਗੇ ਜਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਆ ਉਹ ਦੇਖਿਆ ਜਿਹੜਾ ਉਹ ਗਿਆ ਆ ਵੀ ਕਿਸ ਤਰੀਕੇ ਦੇ ਨਾਲ ਮੋਸਟਲੀ ਕਹਿੰਦੇ ਵੀ ਵਾਈਟ ਸਟੂਡੈਂਟਸ ਜਿਹੜੇ ਉਹ ਉੱਥੇ ਲਿਆਂਦੇ ਜਿਹੜੇ ਉਹ ਗਏ ਹੈਗੇ ਆ। ਸੋ ਇਹ ਜਿਹੜੀ ਚੀਜ਼ ਦੇਖੀ ਗਈ ਆ। ਸੋ ਡੌਜ ਬਾਲ ਖੇਲੀ, ਟਗ ਆਫ ਵਾਰ ਜਿਹੜੀ ਉਹ ਖੇਡੀ ਜਿਹੜੀ ਉਹ ਗਈ। ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੋਚਿਆ ਸੀਗਾ ਪੈਟਰੀਅਟ ਗੇਮਸ ਬੱਚਿਆਂ ਦੀਆਂ ਇਦਾਂ ਕਰਵਾਉਣੀਆਂ ਆ, ਉਹ ਪਾਸੇ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਇਹਨਾਂ ਨੂੰ ਕਾਮਯਾਬੀ ਨਹੀਂ ਜਿਹੜੀ ਉਹ ਮਿਲੀ ਗਈ। ਮਜ਼ਾਕ ਉਡਾਉਣ ਵਾਲੇ ਤਾਂ ਕਹਿੰਦੇ ਵੀ ਟੀਮੂ ਤੋਂ ਜਿਹੜੀਆਂ ਗੇਮਸ ਆ ਉਹ ਟਰੰਪ ਹੁਣਾਂ ਨੇ ਪ੍ਰੋਬਬਲੀ ਜਿਹੜੀਆਂ ਲਿਆਂਦੀਆਂ, ਕਹਿੰਦੇ ਵੀ ਟਰੋਫੀਜ਼ ਵੀ ਬੜੀਆਂ ਹਲਕੀਆਂ ਫੁਲਕੀਆਂ ਜਿਹੜੀਆਂ ਉਹ ਦੇਖਣ ਨੂੰ ਜਿਹੜੀਆਂ ਮਿਲੀਆਂ। ਸੋ ਚੈੱਕ ਜਿਹੜੇ ਜਿੱਤੇ ਆ ਉੱਦਾਂ ਉਹਨਾਂ ਨੂੰ $1.25 ਲੱਖ ਦਾ ਜਿਹੜਾ ਚੈੱਕ ਆ ਉਹ ਮਿਲਿਆ ਇਸ ਦੇ ਵਿੱਚ ਜਿਹੜਾ ਉਹ ਹੈਗਾ ਆ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਲੋਕ ਇਸ ਟਾਈਮ ਇਹਨਾਂ ਗੇਮਸ ਦੀ ਮੀਮਸ ਤੇ ਜਿਹੜੀ ਆ ਉਹ ਜ਼ਿਆਦੀਆਂ ਬਣਾ ਰਹੇ ਆ। ਗੱਲਬਾਤ ਇਸ ਢੰਗ ਦੇ ਨਾਲ ਉਸ ਦੀ ਆਨਲਾਈਨ ਜਿਹੜੀ ਉਹ ਜ਼ਿਆਦਾ ਕੀਤੀ ਜਾ ਰਹੀ ਹੈਗੀ। ਜੀ
ਅਗਲੀ ਖਬਰ ਵੱਲ ਚਲੀਏ ਤੇ ਉਹ ਵੀ ਸਿੱਖਾਂ ਦੇ ਨਾਲ ਰਿਲੇਟਡ ਕਾਫੀ ਗੁੱਡ ਖਬਰ ਆ। ਜਿੱਦਾਂ ਪਹਿਲਾਂ ਮੈਂ ਇੱਕ ਸਟਰੀਟ ਦੇ ਨਾਮ ਦੀ ਦੱਸਿਆ ਸੀ ਅਮਰੀਕਾ ਦੀ, ਹੁਣ ਆਪਾਂ ਜੇ ਇੰਗਲੈਂਡ 'ਚ ਦੱਸੀਏ, ਇੱਕ ਅਰਸ਼ਦੀਪ ਸਿੰਘ ਡਾਂਗ ਨਾਮ ਦਾ ਜਿਹੜਾ ਨੌਜਵਾਨ ਆ 28 ਸਾਲਾਂ ਦਾ, ਉਹ ਪਹਿਲਾ ਸਿੱਖ ਬਣਿਆ ਆ ਜੋ RAF ਜੋ ਉਹਦੇ ਵਿੱਚ ਫਾਈਟਰ ਪਾਇਲਟ ਸਿੰਸ ਵਰਲਡ ਵਾਰ 2। 28 ਸਾਲਾਂ ਦਾ ਅਰਸ਼ਦੀਪ ਸਿੰਘ ਡਾਂਗ ਇਹ ਛੋਟਾ ਜਿਹਾ ਸੀ, 5-6 ਸਾਲਾਂ ਦਾ, ਜਦੋਂ ਪੰਜਾਬ ਤੋਂ ਇੰਗਲੈਂਡ ਮੂਵ ਹੋਇਆ ਤੇ ਉਹ ਹੁਣ ਉਹਨੇ ਹਿਸਟਰੀ ਬਣਾਈ ਆ, ਗ੍ਰੈਜੂਏਟਿੰਗ ਐਜ਼ ਦਾ ਫਰਸਟ ਸਿੱਖ ਫਾਈਟਰ ਪਾਇਲਟ ਇਨ ਬ੍ਰਿਟੇਨਸ ਰਾਇਲ 에ਅਰ ਫੋਰਸ। ਇਹ ਵਰਲਡ ਵਾਰ 2 ਤੋਂ ਬਾਅਦ ਜੇ ਦੇਖਿਆ ਜਾਵੇ। RAF ਦੇ ਮੁਤਾਬਕ ਕਹਿੰਦੇ ਪਈ 4 ਫਲਾਈਂਗ ਟ੍ਰੇਨਿੰਗ ਸਕੂਲ ਉਹਨ ਕੰਪਲੀਟ ਕੀਤੀਆਂ UK ਮਿਲਟਰੀ ਫਲਾਈਂਗ ਟ੍ਰੇਨਿੰਗ ਸਿਸਟਮ ਤੋਂ। ਚੰਡੀਗੜ੍ਹ 'ਚ ਬੋਰਨ ਹੋਇਆ ਸੀ ਤੇ UK ਦੇ ਵਿੱਚ ਮੂਵ ਹੋਇਆ 6 ਸਾਲਾਂ ਦਾ। ਉਹਦਾ ਫਾਦਰ ਜੋ ਜਗਦੀਪ ਸਿੰਘ ਡਾਂਗ ਤੇ ਲੁਧਿਆਣਾ ਤੋਂ ਆ, ਮਦਰ ਗਗਨਦੀਪ ਕੌਰ ਆ, ਉਹ ਅੰਮ੍ਰਿਤਸਰ ਤੋਂ ਆ। ਕਹਿੰਦੇ ਵੀ ਐਲੀਮੈਂਟਰੀ ਫਲਾਈਂਗ ਟ੍ਰੇਨਿੰਗ ਜੋ 2023 ਦੇ ਵਿੱਚ ਡੈਂਗ ਨੇ ਕੰਪਲੀਟ ਕੀਤੀ ਸੀ। ਖੁਦ ਉਸਨੇ ਜਿਹੜੀ ਡਿਗਰੀ ਆ ਮੈਥਮੈਟਿਕਸ ਤੇ ਫਿਲਾਸਫੀ 'ਚ ਯੂਨੀਵਰਸਿਟੀ ਆਫ ਬ੍ਰਿਸਟਲ ਤੋਂ ਕੀਤੀ ਹੈਗੀ ਆ। ਇਸ ਤੋਂ ਪਹਿਲਾਂ ਉਸਨੇ ਸਰਵ ਕੀਤਾ ਸਾਈਪਰਸ ਦੇ ਵਿੱਚ। ਉਹ ਤੋਂ ਬਾਅਦ ਫਸਟ ਜੈਟ ਸਟਰੀਮ ਜਿਹੜਾ RAF ਦਾ 2024 ਚ ਪਿਕ ਕੀਤਾ ਗਿਆ। ਮਾਰਚ 2025 ਦੇ ਵਿੱਚ ਉਹਨੇ ਜਿਹੜੀ ਆ ਤੇਜ਼ ਜੈਟ ਲੀਡ ਟ੍ਰੇਨਿੰਗ, ਜਿਹੜੀ ਫਾਸਟ ਜੈਟ ਲੀਡ ਟ੍ਰੇਨਿੰਗ ਹੁੰਦੀ ਆ, ਉਹ ਸ਼ੁਰੂ ਕੀਤੀ ਸੀ। ਅਕਤੂਬਰ ਦੇ ਵਿੱਚ ਉਹਨੂੰ ਜਿਹੜਾ ਆ ਸੋਲੋ ਟੂ ਟੈਕਸਸ ਭੇਜਿਆ ਗਿਆ ਤੇ ਜੁਲਾਈ 2026 ਦੇ ਵਿੱਚ ਉਸਨੇ ਜਿਹੜਾ ਪੂਰਾ ਟੈਸਟ ਆ, ਬਿੰਗਸ ਟੈਸਟ ਕਰਕੇ ਜਿਹੜਾ ਜਾਣਿਆ ਜਾਂਦਾ ਆ, ਉਹ ਪਾਸ ਕਰ ਲਿਆ। ਸੋ 1 ਸਾਲ ਦੀ ਇੱਕ ਹੋਰ ਜਿਹੜੀ ਆ ਇੰਟੈਂਸਿਵ ਟ੍ਰੇਨਿੰਗ ਉਹਦੀ ਹੋਊਗੀ, ਜਦੋਂ ਉਸ ਨੂੰ ਫਰੰਟ ਲਾਈਨ ਫਾਈਟਰ ਜੈਟ ਦੇ ਉੱਤੇ ਜਿਹੜਾ ਐਜ਼ ਅ ਪਾਇਲਟ ਜਿਹੜੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਗਿਲਰੋਏ ਦੇ ਵਿੱਚ ਜਿਹੜੀ ਆਈਸ ਦੀ ਪ੍ਰਪੋਜ਼ਡ ਡਿਟੈਂਸ਼ਨ ਫੈਸਿਲਿਟੀ ਬਣ ਰਹੀ ਆ, ਉਹਦੇ ਵਿੱਚ ਕਹਿੰਦੇ ਵੀ ਇੱਕ ਮੌਕੇ ਦੇ ਉੱਤੇ ਸ਼ੁਰੂਆਤੀ ਦੌਰ ਦੇ ਵਿੱਚ 10 ਡਿਟੇਨੀ ਜਿਹੜੇ ਉਹ ਰੱਖੇ ਜਾਣਗੇ। 10 ਸਿਰਫ। ਅਤੇ ਇਹ ਜਿਹੜੀ ਨਵੀਂ ਕੋਰਟ ਫਾਈਲਿੰਗ ਆ ਉਹਦੇ ਵਿੱਚ ਜਿਹੜਾ ਉਹ ਦੱਸਿਆ ਆ, ਆਈਸ ਨੇ ਕਹਿੰਦੇ ਵੀ ਅਸੀਂ ਰਿਜੈਕਟ ਕੀਤਾ, ਉਹਨਾਂ ਨੇ ਰਿਜੈਕਟ ਕੀਤਾ ਇਸ ਫਾਈਲਿੰਗ ਦੇ ਵਿੱਚ, ਜਿਹੜਾ ਸਟੇਟ ਤੇ ਕਾਊਂਟੀ ਵਾਲੇ ਐਸਟੀਮੇਟ ਕਰ ਰਹੇ ਸੀਗੇ ਵੀ 150 ਬੰਦਾ ਇਹਨਾਂ ਨੇ ਇੱਥੇ ਡਿਟੇਨ ਕਰਕੇ ਜਿਹੜਾ ਉਹ ਰੱਖਣਾ ਆ। ਪਰ ਏਜੰਸੀ ਨੇ ਕਿਹਾ ਵੀ ਮੈਕਸੀਮਮ ਇੱਕ ਟਾਈਮ ਦੇ ਉੱਤੇ 10 ਜਣੇ ਆ ਅਸੀਂ ਇਹਨਾਂ ਨੂੰ ਡਿਟੇਨ ਕਰਕੇ ਜਿਹੜਾ ਉਹ ਰੱਖਾਂਗੇ। ਕਹਿੰਦੇ ਵੀ ਜਿਹੜੀ ਮੈਕਸੀਮਮ ਆਕੂਪੈਂਸੀ ਆ ਉਸ ਟਾਈਮ ਦੇ ਉੱਤੇ ਬਦਲੂਗੀ ਜਦੋਂ ਇਸ ਦੀ ਰੀਮੋਡਲਿੰਗ ਆ ਉਹ ਕੰਪਲੀਟ ਹੋ ਜਾਵੇਗੀ। ਸਟੇਟ ਆਫ ਕੈਲੀਫੋਰਨੀਆ ਤੇ ਸੈਂਟਾ ਕਲਾਰਾ ਕਾਊਂਟੀ ਉਹ ਸੂ ਕਰ ਰਹੀ ਹੈ ਫੈਡਰਲ ਸਰਕਾਰ ਨੂੰ ਵੀ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਜਿਹੜਾ ਉਹ ਜਾਵੇ। ਸੈਨੋਜ਼ੇ ਦੇ ਨਜ਼ਦੀਕ ਗਿਲਰੋਏ ਸ਼ਹਿਰ ਆ, ਗਿਲਰੋਏ ਗਾਰਲਿਕ ਦੇ ਲਈ ਬੜਾ ਮਸ਼ਹੂਰ ਆ ਤੇ ਉੱਥੇ ਪਰ ਉਹ ਹੁਣ ਫੈਸਟੀਵਲ ਹੁੰਦਾ ਨਹੀਂ, ਕਿਉਂਕਿ ਇੱਕ ਵਾਰੀ ਉੱਥੇ ਗੋਲੀकांड ਬਹੁਤ ਵੱਡਾ ਹੋ ਗਿਆ ਸੀ। ਉਸ ਤੋਂ ਬਾਅਦ ਚ ਉੱਥੇ ਫੈਸਟੀਵਲ ਉਹ ਹੋਇਆ ਨਹੀਂ, ਗਾਰਲਿਕ ਫੈਸਟੀਵਲ। ਤੇ ਪਰ ਹੁਣ ਉੱਥੇ ਹੀ ਇਹ ਇੱਕ ਡਿਟੈਂਸ਼ਨ ਫੈਸਿਲਿਟੀ ਆ ਰਹੀ ਸੀ, ਜਿਹਦੇ ਵਿੱਚ ਆਈਸ ਵਾਲੇ ਇਹ ਦਾਅਵਾ ਕਰ ਰਹੇ ਆ ਵੀ 10 ਜਾਣਿਆਂ ਨੂੰ ਉੱਥੇ ਮੈਕਸੀਮਮ ਰੱਖਿਆ ਜਾ ਸਕਦਾ ਆ। ਇਹ ਉਹੀ ਸ਼ਹਿਰ ਆ ਜੋ ਪਿਛਲੇ ਹਫ਼ਤਿਆਂ ਦੇ ਵਿੱਚ ਇਸ ਚੀਜ਼ ਦੇ ਲਈ ਖਬਰਾਂ 'ਚ ਆਇਆ ਸੀ ਵੀ ਚੁੱਪ ਚਪੀਤੇ ਇੱਕ ਬਹੁਤ ਵੱਡੀ ਕੰਪਨੀ ਡਾਟਾ ਸੈਂਟਰ ਅਪਰੂਵ ਕਰਾ ਗਈ ਬਗੈਰ ਕਿਸੇ ਟਾਊਨ ਹਾਲ ਤੋਂ, ਬਗੈਰ ਕਿਸੇ ਗੱਲਬਾਤ ਤੋਂ। ਸੋ ਗਿਲਰੋਏ ਰੀਸੈਂਟਲੀ ਇਹਨਾਂ ਖਬਰਾਂ ਦੇ ਕਰਕੇ ਇਸ ਟਾਈਮ ਚਰਚਾ ਦੇ ਵਿੱਚ ਆਇਆ ਹੈਗਾ। ਕਹਿੰਦੇ ਵੀ ਫੈਡਰਲ ਰਿਜ਼ਰਵ ਬੋਰਡ ਜਿਹੜਾ ਇੰਟਰਸਟ ਰੇਟ ਆ ਉਹ ਇਸ ਸਾਲ ਇਦਾਂ ਹੀ ਰੱਖੂਗਾ। ਪਹਿਲਾਂ ਕਈ ਚਾਂਸ ਸੀ ਵੀ ਹੋ ਸਕਦਾ ਵਧਾਇਆ ਜਾ ਸਕੇ, ਨਾ ਹੀ ਘਟਾਇਆ ਜਾਊਗਾ। ਇਹ ਪੂਰਾ ਸਾਲ ਇਹ ਲੱਗ ਰਿਹਾ ਅਜੇ, ਕਿਉਂਕਿ ਇਨਫਲੇਸ਼ਨ ਬਹੁਤ ਜ਼ਿਆਦਾ ਆ। ਸੋ ਨੈਕਸਟ ਮੰਥ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਹੋਣ ਜਾ ਰਹੀ ਹੈਗੀ। ਮਾਰਕੀਟ ਪ੍ਰਾਈਸਿੰਗ ਜਿਹੜੀ ਸਤੰਬਰ ਦੇ ਵਿੱਚ ਜਿਹੜੀ ਆ ਉਹ -70% ਚਾਂਸ ਹੈਗਾ ਆ ਹੋਲਡ ਕਰਨ ਦਾ। ਸੋ ਜਿਹੜੀ ਕਿਉਂਕਿ ਅਨਐਕਸਪੈਕਟਡ ਜੌਬ ਲਾਸਿਸ ਹੋਈਆਂ ਹੈਗੀਆਂ ਜੁਲਾਈ ਮਹੀਨੇ ਦੇ ਵਿੱਚ, ਲੋਅਰ ਦੈਨ ਐਕਸਪੈਕਟਡ ਕੰਜ਼ਿਊਮਰ ਪ੍ਰਾਈਸ ਇਨਫਲੇਸ਼ਨ ਹੋਈ ਆ, ਤੇ ਜਿਹੜੀ ਰੀਟੇਲ ਦੀਆਂ ਸੇਲਸ ਆ ਉਹ ਵੀ ਵੀਕਰ ਰੀਟੇਲ ਸੇਲਸ ਹੈਗੀਆਂ ਆ। ਸੋ ਰੋਇਟਰਸ ਦੀ ਜਿਹੜੀ ਡੇਲੀ ਬਰੀਫਿੰਗ ਆ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਇੱਕ ਜਿਹੜਾ US ਤੇ ਈਰਾਨ ਦਾ ਕਨਫਲਿਕਟ ਆ ਇਹ 6ਵਾਂ ਮਹੀਨਾ ਹੋ ਜਾਣਾ ਹੈ ਹੁਣ, ਜਿਹਦੇ ਕਰਕੇ ਜਿਹੜੀਆਂ ਤੇਲ ਦੀਆਂ ਕੀਮਤਾਂ 25% ਜ਼ਿਆਦੇ ਆ ਜਦੋਂ ਜੰਗ ਲੱਗੀ ਸੀ ਉਹਦੇ ਨਾਲੋਂ ਹੁਣ। ਸੋ ਉਹ ਵੀ ਇੱਕ ਵੱਡਾ ਕਾਰਨ ਹੈਗਾ ਆ। ਪਿਛਲੇ ਮਹੀਨੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਕੈਬਨ ਵਾਰਸ਼ ਨੇ
ਕਿਹਾ ਸੀਗਾ ਵੀ ਜਿਹੜੀ ਇਨਫਲੇਸ਼ਨ ਆ ਅਸੀਂ 2% ਤੇ ਲਿਆਵਾਂਗੇ। ਜਿਹੜਾ ਟਾਰਗੇਟ ਇਹ 5 ਸਾਲ ਪਹਿਲਾਂ ਰੱਖਿਆ ਗਿਆ ਸੀ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੀ ਮਹਿੰਗਾਈ ਇਸ ਟਾਈਮ ਦੇ ਉੱਤੇ ਹੋ ਚੁੱਕੀ ਹੈਗੀ ਆ। ਬਹੁਤ ਸਾਰੇ ਫੈਡਰਲ ਓਪਨ ਮਾਰਕੀਟ ਕਮੇਟੀ ਮੈਂਬਰਸ ਆ, ਜਿਨ੍ਹਾਂ ਦੇ ਵਿੱਚੋਂ 3 ਜਣੇ ਸੀ, ਉਹਨਾਂ ਨੇ ਡਿਸੈਂਟ ਕੀਤਾ ਵੀ ਰੇਟ ਨਾ ਇਨਕਰੀਜ਼ ਕੀਤਾ ਜਾਵੇ। ਨਹੀਂ ਤਾਂ ਲੱਗਦਾ ਇਹ ਸੀ ਵੀ ਰੇਟ ਇਨਕਰੀਜ਼ ਹੋਊਗਾ। 90% ਜਿਹੜੀ ਮੈਜੋਰਟੀ ਆਫ ਇਕੋਨੋਮਿਸਟ ਆ, ਕਹਿੰਦੇ 104 ਵਿੱਚੋਂ 94 ਇਕੋਨੋਮਿਸਟ ਜਿਹੜੇ ਆ, ਉਹਨਾਂ ਨੇ ਅਗਸਤ 12 ਤੋਂ 17 ਦਾ ਜਿਹੜਾ ਪੋਲ ਕੀਤਾ ਗਿਆ ਉਹਨਾਂ ਦਾ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜੋ ਫੈਡਰਲ ਰਿਜ਼ਰਵ ਬੋਰਡ ਆ, ਉਹਨਾਂ ਨੂੰ ਰੇਟ ਇੱਦਾਂ ਹੀ ਰਹਿਣ ਦੇਣੇ ਚਾਹੀਦੇ ਹੈਗੇ। ਸੋ ਇਹਦਾ ਜਿਹੜਾ ਰੀਅਲ ਸਟੇਟ ਤੇ ਵੀ ਕਾਫੀ ਅਸਰ ਪੈਣਾ, ਤੁਹਾਡੇ ਸਾਹਮਣੇ ਹੀ ਆ। ਸੋ ਜਿਹੜਾ 30 ਈਅਰ ਇੰਟਰਸਟ ਰੇਟ ਆ, ਉਹ ਹੁਣ 7.5% ਦੇ ਕਰੀਬ ਪਹੁੰਚ ਗਿਆ ਹੈ ਜੀ। ਇੱਕ ਬਹੁਤ ਹੀ ਕੁਇਕ ਬ੍ਰੇਕ, ਉਸ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਫਲੋਰੀਡਾ ਤੋਂ ਖਬਰ ਇਹ ਆ ਰਹੀ ਆ ਵੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਸ ਨੇ ਕਨਫਰਮ ਕੀਤਾ ਵੀ ਜਿਹੜੀਆਂ ਫਲੋਰੀਡਾ ਸਟੇਟ ਯੂਨੀਵਰਸਿਟੀਜ਼ ਆ, ਉਹ ਹੁਣ ਕਿਸੇ ਤਰ੍ਹਾਂ ਦੀ ਵੀ H1B EMPLOYEES ਨੂੰ ਨਹੀਂ ਹਾਇਰ ਕਰ ਸਕਦੇ। ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਸਾਇੰਸ, ਮੈਥ ਦੇ ਪ੍ਰੋਫੈਸਰ ਜਿਹੜੇ ਆ ਉਹ ਵੱਖ-ਵੱਖ
ਮੁਲਕਾਂ ਤੋਂ H1B ਵੀਜ਼ੇ ਦੇ ਅੰਡਰ ਜਿਹੜੇ ਆ ਜੌਬ ਕਰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ H1B ਵੀਜ਼ੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਾਡ ਪਾਇਆ ਗਿਆ ਹੈਗਾ ਤੇ ਇਹਦੇ ਨਾਲ ਕੀ ਹੋ ਰਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਜੌਬਾਂ ਨਹੀਂ ਮਿਲ ਰਹੀਆਂ ਹੈਗੀਆਂ, ਪਰ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਆ ਉਹ ਇੱਥੇ ਜੌਬਸ ਆ ਕੇ ਲੈ ਰਹੇ ਹੈਗੇ ਆ। ਸੋ ਕਹਿੰਦੇ ਵੀ ਅਸੀਂ ਇਹ ਜਿਹੜੀ ਆ ਅਸੀਂ ਇਸ ਨੂੰ ਜਿਹੜਾ ਬਲੌਕ ਕਰਨ ਜਾ ਰਹੇ ਹਾਂ। ਜੀ ਹਰਜੋਤ ਸਿੰਘ ਜੀ, ਇੱਕ ਕੋਡੀਐਕ ਆਈਲੈਂਡ ਬੋਰੋ ਸਕੂਲ ਡਿਸਟ੍ਰਿਕਟ ਆ, ਜਿੱਦਾਂ ਇੱਥੇ H1B ਵਾਲਿਆਂ ਨੂੰ ਹਰਜੋਤ ਸਿੰਘ ਜੀ ਰੋਕਿਆ ਜਾ ਰਿਹਾ ਆ, ਤੇ ਇਹ ਆਰਕਨਸਾ ਦੀ ਇੱਕ ਜਿਹੜੀ ਡਿਸਟ੍ਰਿਕਟ ਆ ਉਹ ਹੁਣ ਇਹ ਸੋਚ ਰਹੀ ਆ ਵੀ ਜਿਹੜੇ ਉਹਨਾਂ ਦੇ ਨਾਨ ਸਿਟੀਜ਼ਨ ਟੀਚਰਸ ਆ ਉਹਨਾਂ ਦੇ ਲਈ ਉਹ ਗ੍ਰੀਨ ਕਾਰਡ ਅਪਲਾਈ ਕਰ ਦੇਣ, ਵੀ ਉਹਨਾਂ ਨੂੰ ਸਪਾਂਸਰ ਕਰ ਦੇਣ। ਜਿੱਦਾਂ ਆਪਾਂ ਦੇਖਦੇ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਲਈ ਗ੍ਰੀਨ ਕਾਰਡ ਸਪਾਂਸਰ ਕੀਤੇ ਜਾਂਦੇ ਆ ਉਹਨਾਂ ਕੰਪਨੀਆਂ ਦੇ ਦੁਆਰਾ। ਸੋ ਕਹਿੰਦੇ ਵੀ ਟੀਚਰਸ ਦੀ ਸ਼ਾਰਟੇਜ ਆ, ਵੀਜ਼ਾ ਐਕਸਪਾਇਰ ਹੋ ਰਹੇ ਆ, ਜਿਹੜੇ ਕੋਈ J1 ਤੇ H1 ਵੀਜ਼ਾਸ ਦੇ ਉੱਤੇ ਕੰਮ ਕਰ ਰਹੇ, ਜਿੱਦਾਂ ਹੁਣ ਇਹ ਟੀਚਰਾਂ ਨੂੰ ਕਹਿੰਦੇ ਵੀ ਲਾਉਣਾ ਨਹੀਂ ਆ ਫਲੋਰੀਡਾ ਵਾਲੇ H1 ਵਾਲੇ, ਤੇ ਇਹਨਾਂ ਦੇ ਸਕੂਲ ਡਿਸਟ੍ਰਿਕਟ 'ਚ ਜਿਹੜੇ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋਣ ਵਾਲੇ ਆ ਜਾਂ ਹੋਰ H1 ਜਾਂ J1 ਦੇ ਉੱਤੇ ਆਏ ਆ, ਕਹਿੰਦੇ ਵੀ ਪ੍ਰਪੋਜ਼ਲ ਲਿਆਂਦਾ ਗਿਆ ਆ ਵੀ $1 ਲੱਖ ਇਹ ਗ੍ਰੀਨ ਕਾਰਡ ਸਪਾਂਸਰ ਕਰਨ ਦੇ ਲਈ ਜਿਹੜਾ ਆ ਉਹ ਵਰਤਿਆ ਜਾਵੇ, ਤਾਂ ਜੋ ਜਿਹੜੇ ਇਹਨਾਂ ਦੀ ਟੀਚਰ ਸ਼ਾਰਟੇਜ ਆ ਉਹ ਹੋਰ ਜ਼ਿਆਦਾ ਬੈਡ ਨਾ ਬਣੇ। 26 ਡਿਸਟ੍ਰਿਕਟ 26 ਜਿਹੜੇ ਕਹਿੰਦੇ ਵੀ ਗੈਸਟ ਟੀਚਰ ਨੇ ਇਸ ਟਾਈਮ ਡਿਸਟ੍ਰਿਕਟ ਦੇ ਵਿੱਚ, ਇਹ ਕਹਿੰਦੇ ਵੀ ਜਿਹੜੇ ਕਿ ਵਿਲੇਜ ਦੇ ਰੂਰਲ ਪੇਂਡੂ ਇਲਾਕੇ ਦੇ ਵਿੱਚ ਜਾ ਕੇ ਪੜ੍ਹਾ ਰਹੇ ਨੇ, ਕ੍ਰਿਟੀਕਲ ਰੋਲਸ ਨੇ ਉਹਨਾਂ ਦੇ ਟਾਊਨ ਦੇ ਵਿੱਚ। ਉਹਨਾਂ ਦੇ ਵਿੱਚੋਂ 11 ਜਾਣੇ ਹਰਜੋਤ ਸਿੰਘ ਜੀ ਅਜਿਹੇ ਨੇ, ਉਹ ਟੀਚਰਸ ਦੇ ਅਜਿਹੇ ਟੀਚਰ ਨੇ ਜਿਨ੍ਹਾਂ ਦੇ ਵੀਜ਼ੇ ਜੂਨ ਦੇ ਵਿੱਚ ਐਕਸਪਾਇਰ ਹੋਣ ਜਾ ਰਹੇ ਹੈਗੇ ਆ। ਸੋ ਡਿਸਟ੍ਰਿਕਟ ਕਹਿੰਦੀ ਆ ਵੀ ਉਹਨਾਂ ਨੂੰ 5 ਜਿਹੜੀਆਂ ਵੇਕੈਂਸੀਜ਼ ਆ ਟੀਚਿੰਗ ਪੋਜੀਸ਼ਨ ਦੀਆਂ ਉਹ ਅਗਲੇ ਜਿਹੜੇ ਸਕੂਲ ਈਅਰ ਦੇ ਵਿੱਚ ਉਹ ਭਰਨੀਆਂ ਆ। ਕਹਿੰਦੇ ਵੀ ਇੱਕ ਵੀ ਅਮਰੀਕਨ ਨੇ ਅਜੇ ਤੱਕ ਐਪਲੀਕੇਸ਼ਨ ਨਹੀਂ ਭਰੀ। ਹੁਣ ਇੱਥੇ ਰੌਲਾ ਪਾਉਂਦੇ ਰਹਿੰਦੇ ਆ ਨਾ ਵੀ ਇਹਨਾਂ ਨੇ ਤਾਂ ਜੇ ਜੌਬਾਂ ਖਿੱਚ ਲੀਆਂ ਤੇ ਆਹ ਕਰਤਾ ਤੇ ਉਹ ਕਰਤਾ। ਹੁਣ ਇਹ ਸਕੂਲ ਡਿਸਟ੍ਰਿਕਟ ਦਾ ਆਪਣਾ ਬਿਆਨ ਆ, ਉਹ ਆਪ ਦੱਸ ਰਹੇ ਆ ਵੀ ਇਹ ਜਿਹੜੇ ਅਮਰੀਕਨ ਆ ਉਹ ਇਹੋ ਜਿਹੇ ਪੇਂਡੂ ਇਲਾਕੇ ਜਾ ਕੇ ਕੰਮ ਵੀ ਨਹੀਂ ਕਰਨਾ ਚਾਹੁੰਦੇ, ਸਾਰੇ ਉਹ ਤੋਂ ਨੱਸਣਾ ਚਾਹੁੰਦੇ ਆ, ਤੇ ਫਿਰ ਉੱਥੇ ਆ ਕੇ ਜਿਹੜੇ H1 ਵਾਲੇ ਤੇ ਦੂਜੇ ਇਮੀਗ੍ਰੈਂਟ ਆ ਕੇ ਕੰਮ ਕਰਦੇ ਆ। ਸੋ ਸਕੂਲ ਬੋਰਡ ਹੁਣ ਇਹ ਸੋਚ ਰਿਹਾ ਆ $1 ਲੱਖ ਰਾਖਵਾਂ ਰੱਖਣ ਦੀ ਇਹ ਗੱਲ ਕਰ ਰਿਹਾ ਆ ਵੀ ਇਹਨਾਂ ਟੀਚਰਸ ਨੂੰ, ਜਿਹੜੇ ਨਾਨ ਸਿਟੀਜ਼ਨ ਟੀਚਰਸ ਆ, ਉਹਨਾਂ ਨੂੰ ਗ੍ਰੀਨ ਕਾਰਡ ਸਪਾਂਸਰ ਕੀਤਾ ਜਾਵੇ, ਤਾਂ ਜੋ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਟੀਚਰਸ ਦੀ ਜਿਹੜੀ ਸ਼ਾਰਟੇਜ ਆ ਉਸ ਨੂੰ ਪੂਰਿਆਂ ਜਿਹੜਾ ਉਹ ਕੀਤਾ ਜਿਹੜਾ ਹੋ ਜਾ ਸਕੇ। ਸੋ ਕਹਿੰਦੇ ਵੀ ਟੀਚਰਸ ਇੰਪਲੋਇਰ ਬੇਸਡ ਗ੍ਰੀਨ ਕਾਰਡ ਦੇ ਉੱਤੇ $5,000 ਤੋਂ $15,000 ਪਰ ਇੰਪਲੋਈ ਆਉਂਦੇ 3 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਲੱਗੇਗਾ, ਤੇ ਉਹ ਕਹਿੰਦੇ ਆ ਵੀ ਉਹ ਮੋਰ ਸਸਟੇਨੇਬਲ ਰਿਟੈਂਸ਼ਨ ਸਟ੍ਰੈਟਜੀ ਜਿਹੜੀ ਹੈਗੀ ਆ ਰਾਦਰ ਦੈਨ ਨਵੇਂ H1B ਵੀਜ਼ੇ ਦੇ ਉੱਤੇ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਹਾਇਰ ਕਰਨ ਦੇ ਲਈ। ਸੋ ਕਹਿੰਦੇ ਵੀ ਇਹ ਸੋਚ ਰਹੇ ਆ ਵੀ $1 ਲੱਖ ਤੱਕ ਦਾ ਜਿਹੜਾ ਖਰਚਾ ਇਸ ਦੇ ਵਿੱਚ ਆ ਸਕਦਾ ਹੈਗਾ ਆ। ਸੋ ਆਰਕਨਸਾ ਦੇ ਪੇਂਡੂ ਇਲਾਕੇ ਦੀ, ਰੂਰਲ ਇਲਾਕੇ ਦੀ ਇਹ ਸਕੂਲ ਡਿਸਟ੍ਰਿਕਟ ਨੇ ਦੱਸਿਆ ਆ ਵੀ ਜਦੋਂ ਤੋਂ ਉਹਨਾਂ ਦੀਆਂ 5 ਵੇਕੈਂਸੀਜ਼ ਖਾਲੀ ਆ, ਇੱਕ ਵੀ ਅਮਰੀਕਨ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ, ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਨੂੰ H1B ਤੇ J1 ਵਾਲਿਆਂ ਦੇ ਨਾਲ ਕਰਨੀ ਪੈਂਦੀ ਆ, ਤੇ ਉਹਨਾਂ ਦਾ ਫਿਰ ਟਰਨ ਅਰਾਊਂਡ ਪੀਰੀਅਡ ਬਹੁਤ ਜ਼ਿਆਦਾ ਆ। ਇਸ ਲਈ ਉਹ ਟੀਚਰ ਪੱਕੇ ਕਰਨ ਦੇ ਲਈ ਉਹਨਾਂ ਦੇ ਲਈ ਗ੍ਰੀਨ ਕਾਰਡ ਸਪਾਂਸਰ ਕਰਨ ਦੀ ਸਿਫਾਰਿਸ਼ ਕਰ ਰਹੇ ਹੈਗੇ ਆ। ਹੇਡਨ ਪੈਨੀਟਰੇਰ ਇੱਕ ਚਾਈਲਡ ਸਟਾਰ ਦੁਨੀਆ ਬਹੁਤ ਮਸ਼ਹੂਰ ਸੀ ਟੀਵੀ ਹੀਰੋਜ਼ ਐਂਡ ਨੈਸ਼ਵਿਲ ਦੇ ਵਿੱਚ। ਉਹਦੀ ਅੱਜ ਖਬਰ ਆ ਰਹੀ ਹੈ ਵੀ ਉਹਦੀ ਮੌਤ ਹੋ ਗਈ। 36 ਸਾਲਾਂ ਦੀ ਸਟਰਗਲ ਕਰ ਰਹੀ ਸੀ ਅਲਕੋਹਲ ਐਡਿਕਸ਼ਨ ਤੇ ਡਿਪਰੈਸ਼ਨ ਤੋਂ। ਪੁਲਿਸ ਨੇ ਇਹ ਦੱਸਿਆ ਵੀ ਹੇਡਨ ਨੂੰ ਅਨਰਿਸਪੌਂਸਿਵ ਪਾਇਆ ਗਿਆ। ਉਹਦੀ ਅਪਾਰਟਮੈਂਟ ਜੋ ਗ੍ਰੀਨਵਿਲ ਸਾਊਥ ਕੈਰੋਲਿਨਾ ਦੇ ਵਿੱਚ ਹੈਗੀ ਆ। ਐਤਵਾਰ ਨੂੰ 2 ਵਜੇ ਤੋਂ ਬਾਅਦ ਲਾਈਫ ਸੇਵਿੰਗ ਮੇਜਰਸ ਵੀ ਜਿਹੜੇ ਪਰਫਾਰਮ ਕੀਤੇ ਗਏ, ਪਰ ਉੱਥੇ ਹੀ ਉਸ ਦੀ ਜਿਹੜੀ ਆ ਡਿਕਲੇਅਰ ਉਹਨੂੰ ਕਰ ਦਿੱਤਾ ਗਿਆ, ਡੈਡ ਡਿਕਲੇਅਰ ਕਰ ਦਿੱਤਾ ਗਿਆ। ਹਜੇ ਡੈਥ ਦਾ ਜਿਹੜਾ ਕਾਜ਼ ਨਹੀਂ ਦੱਸਿਆ ਗਿਆ ਕਿਸੇ ਤਰ੍ਹਾਂ ਦਾ। ਕਹਿੰਦੇ ਕੋਈ ਫਾਲ ਪਲੇਲ ਵੀ ਹੈ ਨਹੀਂ, ਸਸਪੀਸ਼ੀਅਸ ਵੀ ਨਹੀਂ ਹੈਗੀਆਂ। ਗ੍ਰੀਨਵਿਲ ਕਾਉਂਟੀ ਕਾਰਨਰ ਦੇ ਆਫਿਸ ਨੇ ਜਿਹੜੀ ਆ ਆਟੋਪਸੀ ਪਰਫਾਰਮ ਕੀਤੀ ਹੈਗੀ ਆ। ਸੋ 36 ਸਾਲਾਂ ਦੀ ਸੀ, ਬਹੁਤ ਹੀ ਮਸ਼ਹੂਰ ਐਕਟਰੈਸ ਇਹ ਸੀ।
ਜੀ ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਪ ਅਕਾਲ। ਸਭ ਨੂੰ ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।